वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਡੇ ਨਾਲ ਦੁਨੀਆ ਭਰ ਦੇ ਵਿੱਚੋਂ ਬਣੇ ਹੋਏ ਆ, ਮੈਂ ਅਮਰਵੀਰ ਸਿੰਘ ਅੱਜ TV84 ਦੇ ਦ ਫਾਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਇੱਕ ਅਹਿਮ ਇਸ਼ੂ ਦੇ ਨਾਲ ਜਿਹਦਾ ਸੰਬੰਧ ਇੱਥੇ ਨਿਊਯਾਰਕ ਦੇ ਨਾਲ ਹੈ ਜਾਂ ਅਮਰੀਕਾ ਦੇ ਨਾਲ ਹੈ, ਅਸੀਂ ਕਹਿ ਸਕਦੇ ਹਾਂ। ਬੀਤੇ ਲੰਘੇ ਵੀਕਐਂਡ ਇੱਕ ਅਹਿਮ ਖਬਰ ਅਮਰੀਕਾ ਦੇ ਵਿੱਚੋਂ ਇੱਥੇ ਨਿਊਯਾਰਕ ਲੌਂਗ ਆਈਲੈਂਡ ਹਿਕਸਵਿਲ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਸਥਿਤ ਹੈ ਉੱਥੋਂ ਸਾਡੇ ਤੱਕ ਪਹੁੰਚੀ ਸੀ। ਦੁਨੀਆ ਭਰ ਦੇ ਵਿੱਚ ਜਿਹੜੀਆਂ ਸਿੱਖਾਂ ਵੱਲੋਂ ਉਹਦੇ 'ਤੇ ਐਕਸ਼ਨ ਰਿਐਕਸ਼ਨਸ ਜਿਹੜੇ ਆ ਉਹ ਦਿੱਤੇ ਗਏ ਸੀ ਕਿ ਜਿਹੜੇ ਇੰਡੀਆ ਦੇ ਇੱਥੇ ਸਫੀਰ ਹੈਗੇ ਆ ਤਰਨਜੀਤ ਸਿੰਘ ਸੰਧੂ, ਉਹ ਹਿਕਸਵਿਲ ਲੌਂਗ ਆਈਲੈਂਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੇ, ਜਿੱਥੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਐਡਰੈਸ ਕੀਤਾ ਅਤੇ ਗੁਰੂ ਘਰ ਦੀ ਕਮੇਟੀ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ, ਜਿਸ ਦਾ ਵਿਰੋਧ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਅਤੇ ਹੋਰ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਨੇ ਉਹਨਾਂ ਵੱਲੋਂ ਪਹਿਲਾਂ ਹੀ ਇਸ ਗੱਲ ਦਾ ਵਿਰੋਧ ਕੀਤਾ ਜਾ ਚੁੱਕਿਆ ਕਿ ਅਸੀਂ ਕਿਸੇ ਵੀ ਭਾਰਤੀ ਸਫੀਰ, ਡਿਪਲੋਮੈਟ ਜਾਂ ਕੋਈ ਇੰਡੀਅਨ ਅਫੀਸ਼ੀਅਲ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਿਆਂਗੇ। ਅਤੇ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜਾ ਉੱਥੇ ਹੈ ਵਿਰੋਧ ਹੋਇਆ ਤਰਨਜੀਤ ਸਿੰਘ ਸੰਧੂ ਹੋਰਾਂ ਦਾ, ਇੰਡੀਅਨ ਅੰਬੈਸਡਰ ਦਾ, ਅਤੇ ਉਹਨਾਂ ਦੇ ਵਿਰੋਧ ਦੇ ਉੱਤੇ ਕਾਫੀ ਜਿਹੜੇ ਪ੍ਰਤੀਕਰਮ ਨੇ ਉਹ ਦੇਖੇ ਗਏ, ਜਿਹਦੇ ਵਿੱਚ ਕਾਫੀ ਜਿਹੜਾ ਭਾਰਤ ਪੱਖੀ ਲੌਬੀ ਹੈਗੀ ਹੈ ਜਾਂ ਮੋਦੀ ਸਰਕਾਰ ਪੱਖੀ ਲੌਬੀ ਹੈਗੀ ਹੈ, ਉਹਨਾਂ ਵੱਲੋਂ ਇਸ ਗੱਲ ਨੂੰ ਐਮਫੇਸਾਈਜ਼ ਕੀਤਾ ਗਿਆ ਕਿ ਜਿਹੜਾ ਇਹ ਵਿਰੋਧ ਕੀਤਾ ਗਿਆ ਸੀ ਉਹ ਗਲਤ ਕੀਤਾ ਗਿਆ ਸੀ। ਘੱਟੋ ਘੱਟ ਗੁਰਦੁਆਰਾ ਸਾਹਿਬ ਦੇ ਵਿੱਚ ਵਿਰੋਧ ਨਹੀਂ ਸੀ ਹੋਣਾ ਚਾਹੀਦਾ। ਜੇ ਕੋਈ ਗੱਲ ਸੀ ਤਾਂ ਬਹਿ ਕੇ ਨਿਬੇੜ ਲੈਣੀ ਸੀ, ਜੇ ਕੋਈ ਹੋਰ ਮਸਲਾ ਸੀ ਤਾਂ ਵਿਰੋਧ ਨਹੀਂ ਸੀ ਹੋਣਾ ਚਾਹੀਦਾ। ਇਸ ਕਿਸਮ ਦੀਆਂ ਜਿਹੜੇ ਤਰਕ ਨੇ, ਗੱਲਾਂ ਨੇ, ਉਹ ਦਿੱਤੀਆਂ ਗਈਆਂ ਸੀ। ਸੋ ਇਸ ਦੇ ਉੱਤੇ ਜਿਹੜਾ ਆਹ ਵੀਕਐਂਡ ਆ, ਲੰਘਿਆ ਵੀਕਐਂਡ, ਇਸ ਵੀਕਐਂਡ ਦੇ ਉੱਤੇ ਜਿਹੜਾ ਨਿਊਯਾਰਕ ਟਰਾਈ ਸਟੇਟ, ਨਿਊਯਾਰਕ, ਨਿਊ ਜਰਸੀ, ਕਨੈਟੀਕਟ ਦਾ ਇੱਕ ਕੇਂਦਰੀ ਗੁਰਦੁਆਰਾ ਸਥਾਨ ਹੈ, ਪੁਰਾਣਾ, ਜਿਹੜਾ ਇੱਥੋਂ ਲੀਡ ਕਰਦਾ ਆ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੇ ਵਿੱਚ, ਉੱਥੇ ਇੱਕ ਅਹਿਮ ਮੀਟਿੰਗ ਹੋਈ ਜਿਹਦੇ ਵਿੱਚ ਇਸ ਟਰਾਈ ਸਟੇਟ ਏਰੀਏ ਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਅਤੇ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ, ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਉੱਥੇ ਇਕੱਤਰ ਹੋਏ ਆ ਅਤੇ ਉਹਨਾਂ ਵੱਲੋਂ ਇਹ ਗੱਲ ਦੁਬਾਰਾ ਕਹੀ ਗਈ ਹੈ ਕਿ ਭਾਈ ਜਿਹੜਾ ਇਸ ਵਕਤ ਮਾਹੌਲ ਚੱਲ ਰਿਹਾ ਆ, ਸਿੱਖਾਂ ਨੂੰ ਕਿਵੇਂ ਟਾਰਗੇਟ ਕੀਤਾ ਜਾ ਰਿਹਾ ਭਾਰਤ ਦੀ ਸਰਕਾਰ ਵੱਲੋਂ, ਅਤੇ ਅਸੀਂ ਇਸ ਗੱਲ ਦੀ ਮੁੜ ਪ੍ਰੋੜਤਾ ਕਰਦੇ ਹਾਂ ਕਿ ਭਾਰਤ ਦਾ ਕੋਈ ਵੀ ਅਫੀਸ਼ੀਅਲ, ਕੋਈ ਵੀ ਡਿਪਲੋਮੈਟ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਨਹੀਂ ਆ ਸਕਦਾ। ਇੱਥੇ ਮੈਂ ਇਹ ਗੱਲ ਕਲੀਅਰ ਕਰ ਦਿਆਂ ਕਿ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਨਹੀਂ ਆ ਸਕਦਾ। ਇਹ ਗੱਲ ਜਿਹੜੇ ਨਿਊਯਾਰਕ, ਨਿਊ ਜਰਸੀ, ਕਨੈਟੀਕਟ ਦੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਵੱਲੋਂ ਮੁੜ ਦੁਹਰਾਈ ਗਈ ਹੈ ਕਿ ਸੰਗਤੀ ਰੂਪ ਦੇ ਵਿੱਚ ਆਉਣਾ ਇੱਕ ਹੋਰ ਗੱਲ ਹੈ। ਸੰਗਤੀ ਰੂਪ ਦੇ ਵਿੱਚ ਬੰਦਾ ਕੋਈ ਆਵੇ, ਮੱਥਾ ਟੇਕੇ, ਲੰਗਰ ਛਕੇ, ਆਪਣਾ ਕੋਈ ਵੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਦੇ ਉੱਤੇ ਕਿਸੇ 'ਤੇ ਕੋਈ ਪਾਬੰਦੀ ਨਹੀਂ, ਪਰ ਅਫੀਸ਼ੀਅਲ ਕਪੈਸਿਟੀ ਦੇ ਵਿੱਚ ਆ ਕੇ ਜੇ ਕੋਈ ਆਪਣਾ ਪ੍ਰੋਪੇਗੈਂਡਾ ਕਰ ਰਿਹਾ ਆ, ਇੰਡੀਅਨ ਸਟੇਟ ਦਾ ਜਿਹੜਾ ਨੈਰੇਟਿਵ ਹੈ ਉਹ ਲੈ ਕੇ ਆ ਰਿਹਾ ਅਤੇ ਉਸ ਬੰਦੇ ਨੂੰ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਉਹ ਔਨਰ ਕਰਦੀ ਹੈ, ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸੋ ਇਹ ਸੁਨੇਹਾ ਇੱਥੇ ਹੋਈ ਮੀਟਿੰਗ ਦੇ ਵਿੱਚ ਦਿੱਤਾ ਗਿਆ ਆ। ਸੋ ਮੈਂ ਬਿਗਨਿੰਗ ਦੇ ਵਿੱਚ ਸਾਡੇ ਜਿਹੜੇ ਕੋਰਸਪੋਂਡੈਂਟ ਨੇ ਸੁਖਵਿੰਦਰ ਸਿੰਘ ਸਾਡੇ ਨਾਲ ਬਣੇ ਹੋਏ ਆ, ਉਹਨਾਂ ਨਾਲ ਵਿਚਾਰ ਚਰਚਾ ਕਰਨ ਤੋਂ ਪਹਿਲਾਂ ਜਿਹੜੇ ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਨੇ ਸਰਦਾਰ ਭੁਪਿੰਦਰ ਸਿੰਘ ਬੋਪਾ ਰਾਏ ਅਤੇ ਡਾਕਟਰ ਬਖਸ਼ੀਸ਼ ਸਿੰਘ ਸੰਧੂ, ਉਹਨਾਂ ਵੱਲੋਂ ਛੋਟਾ ਜਿਹਾ ਸੁਨੇਹਾ ਕੌਮ ਦੇ ਨਾਂ ਵੀ ਅਤੇ ਜਿਹੜੇ ਇੱਥੇ ਲੋਕਲ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਨਾਂ ਵੀ ਸੁਨੇਹਾ ਦਿੱਤਾ ਗਿਆ। ਉਹ ਇੱਕ ਵਾਰੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅਤੇ ਉਹ ਤੋਂ ਬਾਅਦ ਗੱਲਬਾਤ ਦੀ ਇਸ ਇਸ਼ੂ ਦੇ ਉੱਤੇ ਸ਼ੁਰੂਆਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਸਾਰੀਆਂ ਹੀ ਗੁਰੂ ਘਰਾਂ ਦੇ, ਟਰਾਈ ਸਟੇਟ ਦੇ ਗੁਰੂ ਘਰਾਂ ਦੇ ਮੈਂਬਰ ਆਏ ਨੇ, ਜਥੇਬੰਦੀਆਂ ਦੇ ਬੰਦੀਆਂ ਆਈਆਂ ਨੇ, ਅਤੇ ਆ ਕੇ ਜੋ ਹਿੰਦੁਸਤਾਨ ਦੀ ਗੌਰਮੈਂਟ ਨੇ ਇੱਥੇ ਆਣ ਕੇ ਅਮਰੀਕਾ ਦੇ ਵਿੱਚ ਉਹਨਾਂ ਦਾ ਡਿਪਲੋਮੇਟ ਆ ਕੇ ਜੋ ਕੁਝ ਹੋ ਰਿਹਾ ਉਹਦੇ ਸੰਬੰਧ ਵਿੱਚ ਆਪੋ ਆਪਣੇ ਸਾਰਿਆਂ ਨੇ ਸੁਝਾਅ ਦਿੱਤੇ ਨੇ। ਅਤੇ ਕੱਲ੍ਹ ਨੂੰ ਅਸੀਂ ਨਾਨਕ ਦਰਬਾਰ ਜਿਹੜਾ ਗੁਰਦੁਆਰਾ ਹਿਕਸਵਿਲ ਆ ਉਹਦੇ ਵਿੱਚ ਇੱਕ ਕਮੇਟੀ ਆ, ਆਪਾਂ ਇੱਥੇ ਜਿਹੜੀ ਆ ਸਾਰੇ ਭਰਾਵਾਂ ਨੇ ਮਿਲ ਕੇ ਡਿਸਾਈਡ ਕੀਤਾ ਕਿ ਇੱਕ ਕਮੇਟੀ 11 ਮੈਂਬਰ ਜਿਹੜੀ ਆ ਕਮੇਟੀ ਬਣਾਈ ਆ, ਉਹਨਾਂ ਦੇ ਨਾਲ ਜਾ ਕੇ ਗੱਲਬਾਤ ਕਰੇਗੀ ਕਿ ਉਹ ਹਰ ਸਾਲ ਇਹ
ਵਾਇਲੇਸ਼ਨ ਕਰਦੇ ਨੇ ਹੈਗੇ ਸਾਡੇ ਉਹ ਵੀ ਭਰਾ ਨੇ, ਕਿਉਂਕਿ ਉਹ ਵੀ ਸਿੱਖ ਆ, ਆਪਾਂ ਵੀ ਸਿੱਖ ਆ। ਤੇ ਇਹ ਕਰਕੇ ਉਹਨਾਂ ਨੂੰ ਇਹ ਪਹਿਲਾਂ ਤਾਂ ਆਪਾਂ ਜਿਹੜੀ ਆ ਉਹਨਾਂ ਨਾਲ ਗੱਲਬਾਤ ਕਰ ਜਾਣੀ ਆ, ਫਿਰ ਵੀ ਜੇ ਉਹ ਇਹ ਕਰਦੇ ਤੇ ਫਿਰ ਉਹਨਾਂ ਦਾ ਜਿਹੜਾ ਹੋਰ ਕੋਈ ਨਾ ਵੀ ਉਹਨਾਂ ਦਾ ਹੱਲ ਆਪਾਂ ਉਹਦੇ ਬਾਰੇ ਜਿਹੜੀ ਇਹ ਗੱਲ ਕਰਾਂਗੇ ਕੱਲ੍ਹ। ਇਹ ਅੱਜ ਦਾ ਜਿਹੜਾ ਵਾ ਸਲਿਊਸ਼ਨ ਆ ਕਿ ਹਰ ਇੱਕ ਗੁਰਦੁਆਰਾ, ਹਰ ਇੱਕ ਸਿੱਖ ਇਸ ਵੇਲੇ ਆਪਣੀ ਸਿੱਖ ਤੇ ਸਿੱਖਾਂ ਦੇ ਬਿਲਕੁਲ ਨਾਲ ਆ। ਜੋ ਸਾਡੀਆਂ ਜਿਹੜੀਆਂ ਡਿਮਾਂਡ ਨੇ, ਜੋ ਆਪਾਂ ਆਪਣਾ ਰਾਜ ਭਾਗ ਜਿਹੜੇ ਵਾਸਤੇ ਜਿਹੜੀ ਲੜਾਈ ਹੋ ਰਹੀ ਆ, ਉਹਦੇ ਵਾਸਤੇ ਹਰ ਇੱਕ ਬੰਦਾ ਜਿਹੜਾ ਆਪੋ ਆਪਣਾ ਯੋਗਦਾਨ ਪਾਉਣ ਵਾਸਤੇ ਤਿਆਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਰਿਚਮੰਡ ਹਿੱਲ ਸਿੱਖ ਕਲਚਰ ਸੁਸਾਇਟੀ ਵਿੱਚ ਸਾਰੀਆਂ ਜਥੇਬੰਦੀਆਂ ਤੇ ਗੁਰਦੁਆਰਿਆਂ ਕਮੇਟੀਆਂ ਦੀ ਮੀਟਿੰਗ ਹੋਈ ਆ, ਜਿਸ ਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਕਿਸੇ ਗੁਰਦੁਆਰੇ ਵਿੱਚ ਕਿਸੇ ਵੀ ਭਾਰਤੀ ਦੂਤਾਵਾਸ ਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ ਜਾਏਗਾ, ਨਾ ਹੀ ਉਸ ਨੂੰ ਸਟੋਪਰ ਦਿੱਤਾ ਜਾਏਗਾ, ਨਾ ਹੀ ਉਹਨੂੰ ਸੱਦਾ ਪੱਤਰ ਦਿੱਤਾ ਜਾਏਗਾ। ਪਰ ਸਿੱਖੀ ਸਿਧਾਂਤ ਦੇ ਨਾਲ ਕੋਈ ਵੀ ਵਿਅਕਤੀ ਜਿਹੜਾ ਗੁਰਦੁਆਰੇ ਚ ਆਉਣਾ ਚਾਹੁੰਦਾ ਵਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਮਸਤਕ ਹੋਣਾ ਚਾਹੁੰਦਾ ਵਾ, ਉਹ ਆ ਸਕਦੇ ਨੇ। ਇਹ ਬੇਨਤੀ ਕੀਤੀ ਜਾਂਦੀ ਆ ਕਿ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ ਕਿ ਤੁਸੀਂ ਇਸ ਜਿਹੜਾ ਰੈਜ਼ੋਲੂਸ਼ਨ ਦੇ ਉੱਤੇ ਰਜ਼ਾਮੰਦੀ ਵਿਖਾਓ ਤੇ ਇਸੇ ਤੁਸੀਂ ਪਹਿਰਾ ਦਿਓ, ਤੇ ਜੋ ਵੀ ਐਕਸ਼ਨ ਆ ਲੌਂਗ ਆਈਲੈਂਡ ਹਿਕਸਫੋਰਡ ਗੁਰਦੁਆਰੇ 'ਚ ਹੋਇਆ ਵਾ ਉਹ ਬੜਾ ਜਾਇਜ਼ ਸੀ ਤੇ ਕਰਨਾ ਬਹੁਤ ਜ਼ਰੂਰੀ ਸੀ। ਇਸ ਵਾਸਤੇ ਜਿਨ੍ਹਾਂ ਸਿੰਘਾਂ ਨੇ ਇਹ ਕੰਮ ਕੀਤਾ ਅਸੀਂ ਉਹਨਾਂ ਦੇ ਬਹੁਤ ਧੰਨਵਾਦ ਆ। ਤੇ ਫਿਰ ਦੁਬਾਰਾ ਬੇਨਤੀ ਆ ਕਿ ਕਿਸੇ ਵੀ ਭਾਰਤੀ ਦੂਤਾਵਾਸ ਨੂੰ ਸਿੱਖਾਂ ਦੇ ਗੁਰਦੁਆਰੇ ਵਿੱਚ ਨਹੀਂ ਆਉਣ ਦੇਣਾ ਚਾਹੀਦਾ, ਜਿਹੜੇ ਕਿ ਬੋਲਣਾ ਚਾਹੁੰਦੇ ਨੇ। ਨਾ ਹੀ ਉਹਨਾਂ ਨੂੰ ਸੋਪਾ ਦਿੱਤਾ ਜਾਏ, ਨਾ ਉਹਨਾਂ ਨੂੰ ਸੱਦਿਆ ਜਾਏ, ਪਰ ਕੋਈ ਵੀ ਵਿਅਕਤੀ ਐਜ਼ ਐਨ ਇੰਡੀਵਿਜੂਅਲ ਗੁਰਦੁਆਰੇ 'ਚ ਵੈਲਕਮ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੋਂ ਅਸੀਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਗੱਲਬਾਤ ਅਸੀਂ ਸ਼ੁਰੂ ਕਰੀਏ। ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਜਿਵੇਂ ਅਸੀਂ ਮਤਲਬ ਇਹ ਸਾਰਾ ਪਾਰਟ ਅਸੀਂ ਦੇਖ ਰਹੇ ਹਾਂ, ਮੈਂ ਇੱਥੇ ਗੱਲ ਇਹ ਦੁਬਾਰਾ ਮੈਂਸ਼ਨ ਕਰਦਿਆਂ ਕਿ ਅੱਜ ਤੋਂ 2018 ਦੇ ਵਿੱਚ ਇੰਨਾ ਹੀ ਗਤੀਵਿਧੀਆਂ ਦੇ ਕਰਕੇ ਜਿਵੇਂ ਇੰਡੀਅਨ ਸਟੇਟ ਦੀ ਇੰਟਰਫੀਰੈਂਸ ਹੁੰਦੀ ਹੈ ਸਿੱਖ ਮੈਟਰਸ ਦੇ ਵਿੱਚ, ਇੱਥੇ ਬਾਹਰ ਬੈਠਿਆਂ ਅਮਰੀਕਾ, ਕੈਨੇਡਾ ਵੀਜ਼ਾ ਨੂੰ ਐਜ਼ ਅ ਵੈਪਨ ਯੂਜ਼ ਕੀਤਾ ਜਾਂਦਾ। ਉਦੋਂ ਵੀ ਮਤਲਬ ਇਹ ਇਸ਼ੂ ਸੀ ਕਿ ਜਗਮੀਤ ਸਿੰਘ ਉਦੋਂ ਹਾਲਾਂਕਿ NDP ਦੇ ਲੀਡਰ ਨਹੀਂ ਸੀ ਬਣੇ, ਪਰ ਉਹਨਾਂ ਨੂੰ ਵੀਜ਼ਾ ਰਿਫਿਊਜ਼ ਕੀਤਾ ਗਿਆ ਸੀ ਇੰਡੀਆ ਵੱਲੋਂ। ਹੋਰ ਜਿਹੜੇ ਆਗੂ ਹੈਗੇ ਆ, ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਸੀ। ਤੇ 2018 ਦੇ ਵਿੱਚ ਅਮਰੀਕਾ ਦੇ 96 ਗੁਰਦੁਆਰਾ ਸਾਹਿਬਾਨਾਂ ਨੇ ਇਹ ਮਤਾ ਪਾਸ ਕੀਤਾ ਸੀ ਕਿ ਅਸੀਂ ਭਾਰਤ ਦੇ ਕਿਸੇ ਵੀ ਆਫੀਸ਼ੀਅਲ ਨੂੰ ਅਧਿਕਾਰਤ ਰੂਪ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਤੇ ਇਹ ਮੀਡੀਆ ਦੇ ਵਿੱਚ, ਇੰਟਰਨੈਸ਼ਨਲ ਮੀਡੀਆ ਦੇ ਵਿੱਚ ਇਹ ਸਟੋਰੀ ਬਣੀ ਸੀ ਕਿ ਸਿੱਖ ਗੁਰਦੁਆਰਿਆਂ ਨੇ ਇੰਡੀਅਨ ਆਫੀਸ਼ੀਅਲਸ ਦੀ ਐਂਟਰੀ ਦੇ ਉੱਤੇ ਬੈਨ ਲਾ ਦਿੱਤਾ ਗਿਆ ਆ। ਸੋ ਅੱਜ ਦਾ ਵੀ ਜਿਹੜਾ ਇਹ ਅਸੀਂ ਇਸ਼ੂ ਡਿਸਕਸ ਕਰਨ ਜਾ ਰਹੇ ਹਾਂ ਹੁਣ, ਜਾਂ ਜਿਹੜਾ ਇਹ ਇੱਕ ਮੀਟਿੰਗ ਕਰਕੇ ਸਿੱਖ ਕਲਚਰਲ ਸੁਸਾਇਟੀ ਦੇ ਵਿੱਚ ਗੁਰਦੁਆਰਾ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ ਤੇ ਉੱਥੋਂ ਜਿਹੜਾ ਇਹ ਮਤਾ ਪਾਸ ਕੀਤਾ ਗਿਆ ਆ, ਇਹ ਉਸੇ ਪੁਰਾਣੇ ਮਤੇ ਦਾ ਦੁਹਰਾ ਆ ਜਾਂ ਉਸ ਨੂੰ ਪ੍ਰੋੜਤਾ ਹੈਗੀ ਆ ਉਹਦੀ ਦੁਬਾਰਾ ਫੇਰ ਕਿ ਅਸੀਂ ਉਸ ਸਟੈਂਡ ਦੇ ਉੱਤੇ ਕਾਇਮ ਆ ਕਿ ਕੋਈ ਵੀ ਜਿਹੜਾ ਭਾਰਤੀ ਅਧਿਕਾਰੀ ਆ ਉਹ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆਪਣਾ ਏਜੰਡਾ ਲੈ ਕੇ ਨਾ ਆਵੇ, ਕਿ ਸਾਨੂੰ ਜਿਸ ਕਿਸਮ ਦਾ ਤੁਸੀਂ ਸਾਡੇ ਨਾਲ ਟਰੀਟ ਕੀਤਾ ਹੈ, ਜਿਵੇਂ ਤੁਸੀਂ ਪਹਿਲਾਂ ਇੰਟਰਫੀਰੈਂਸ ਤੋਂ ਲੈ ਕੇ ਹੁਣ ਟਾਰਗੇਟਡ ਕਿਲਿੰਗ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਉਹ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਹੋਈਆਂ ਨੇ। ਸੋ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ। ਇਹ ਸਿੱਧਾ ਸੁਨੇਹਾ ਜਿਹੜਾ ਆ ਉਹ ਦਿੱਤਾ ਗਿਆ ਆ। ਕਿਵੇਂ ਦੇਖਦੇ ਹੋ ਜੀ ਇਹ ਜਿਹੜੀ ਡਿਵੈਲਪਮੈਂਟ ਹੈਗੀ ਹੈ ਤੇ ਜਿਹੜਾ ਦੁਬਾਰਾ ਫਿਰ ਹਿਕਸਵਿਲ ਗੁਰਦੁਆਰਾ ਸਾਹਿਬ ਦੀ ਘਟਨਾ ਤੋਂ ਬਾਅਦ ਇਸ ਨੂੰ ਮੀਟਿੰਗ ਨੂੰ ਦੁਬਾਰਾ ਕਨਵੀਨ ਕਰਕੇ ਇਹ ਸੁਨੇਹਾ ਦੇਣਾ ਪਿਆ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਗੱਲ ਦੇਖੋ ਗੁਰਦੁਆਰਾ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਵੀ ਇਹ ਸਮਝਣਾ ਜ਼ਰੂਰੀ ਹੈ ਕਿ ਗੁਰਦੁਆਰਾ ਸਾਹਿਬ ਕੀ ਆ। ਗੁਰਦੁਆਰਾ ਸਾਹਿਬ ਮਹਿਜ਼ ਕੋਈ ਇੱਕ ਸਪਿਰਿਚੁਅਲਿਟੀ ਦਾ ਕੇਂਦਰ ਨਹੀਂ ਆ। ਸਿੱਖ ਟ੍ਰੈਡੀਸ਼ਨ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਆ ਉਹ ਸਿੱਖਾਂ ਦੀ ਇੱਕ ਨੈਸ਼ਨਲ ਸਪੇਸ ਆ, ਜਿਹੜੀ ਕਿ ਸਿੱਖ ਲਾਈਫ ਨੂੰ ਡਿਸਾਈਡ ਕਰਦੀ ਆ ਜੀ। ਜਿਹੜੀ ਸਿੱਖ ਲਾਈਫ ਆ ਉਹਦੇ ਵਿੱਚ ਪੋਲਿਟਿਕਸ ਵੀ ਆਉਂਦੀ ਆ, ਉਹਦੇ ਵਿੱਚ ਸਪਿਰਿਚੁਅਲਿਟੀ ਵੀ ਆਉਂਦੀ ਆ। ਤੇ ਜਿਹੜਾ ਇਹ ਫੈਸਲਾ
ਖਾਸ ਤੌਰ ਤੇ ਅਮਰੀਕਾ ਤੇ ਕੈਨੇਡਾ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਵੱਲੋਂ ਲਿਆ ਗਿਆ, ਤਾਂ ਇਹ ਉਸੇ ਜਿਹੜੀ ਇਹ ਗੁਰਦੁਆਰਾ ਸਾਹਿਬ ਦੀ ਇਹ ਥਾਂ ਆ ਉਹਦੇ ਵਿੱਚੋਂ ਹੀ ਇਹ ਫੈਸਲਾ ਨਿਕਲਿਆ ਆ। ਹਾਲਾਂਕਿ ਕੁਝ ਜਿਹੜੇ ਇੰਡੀਆ ਦੇ ਸਪੋਰਟ ਕਰਨ ਵਾਲੇ ਜਿਹੜੇ ਸਿੱਖ ਲੀਡਰ ਇੰਡੀਆ ਦੇ ਵਿੱਚ ਨੇ ਜਾਂ ਕੁਝ ਹੋਰ ਜਿਹੜੇ ਲੋਕ ਨੇ ਉਹ ਇਹ ਗੱਲ ਕਹਿੰਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ। ਪਰ ਜਿਹੜਾ ਇਹ ਫੈਸਲਾ ਇਹਦੇ ਵਿੱਚ ਸਿੱਖਾਂ ਨੇ ਸਪਸ਼ਟ ਕੀਤਾ ਕਿ ਇੱਕ ਆਮ ਸਿੱਖ ਸੰਗਤ ਦੇ ਬਤੌਰ ਜਿਹੜਾ ਆ ਕੋਈ ਵੀ ਬੰਦਾ ਜਿਹੜਾ ਆ ਇੱਕ ਸ਼ਰਧਾਵਾਨ ਦੇ ਬਤੌਰ ਗੁਰਦੁਆਰਾ ਸਾਹਿਬ ਦੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆ ਸਕਦਾ। ਪਰ ਕਿਉਂਕਿ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅਥਾਰਟੀ ਦੇ ਨਾਲ ਇੱਕ ਰਿਪਰੈਜ਼ੈਂਟੇਸ਼ਨ ਦੇ ਨਾਲ ਆਉਣਾ ਕਿਸੇ ਦਾ, ਤੇ ਉਸ ਨੂੰ ਜਿਹੜਾ ਖਾਸ ਤੌਰ ਤੇ ਭਾਰਤੀ ਅਧਿਕਾਰੀਆਂ ਦੇ ਬਾਬਤ ਵੀ ਸਿੱਖ ਜਿਹੜੇ ਐਕਸੈਪਟ ਨਹੀਂ ਕਰਨਗੇ, ਤਾਂ ਉਹਦੇ ਪਿੱਛੇ ਵੀ ਸਿੱਖਾਂ ਦੇ ਨਾਲ ਇੰਡੀਆ ਦੀ ਸਟੇਟ ਨੇ ਜੈਨੋਸਾਈਡ ਕੀਤਾ ਸਿੱਖਾਂ ਦਾ ਜੀ। ਉਸ ਤੋਂ ਬਾਅਦ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ, ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਫੌਜੀ ਹਮਲੇ ਕੀਤੇ, ਤੇ ਹੁਣ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ, ਪ੍ਰਬੰਧਕ ਨੇ, ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਆ ਮਤਲਬ ਡਾਇਸਪੋਰਾ ਦੇ ਵਿੱਚ ਵੀ। ਤਾਂ ਉਹ ਮਤਲਬ ਇਹ ਤਾਂ ਕੋਈ ਇਸ ਗੱਲ ਦੀ ਤੁੱਕ ਨਹੀਂ ਬਣਦੀ ਕਿ ਜੇ ਕੋਈ ਬੰਦਾ ਕਹੇ ਜੀ ਭਾਰਤੀ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਆਉਣ ਤੋਂ ਸਿੱਖਾਂ ਨੂੰ ਰੋਕਣਾ ਨਹੀਂ ਚਾਹੀਦਾ। ਤਾਂ ਸਿੱਖਾਂ ਦੇ ਕੋਲ ਇਸ ਦੁਨੀਆ ਦੇ ਵਿੱਚ ਜਿਹੜਾ ਆ ਇੱਕੋ ਇੱਕ ਸਪੇਸ ਆ ਜਿਹਦੇ ਉੱਤੇ ਸਿੱਖ ਆਪਣੇ ਮਤਲਬ ਸੋਵਰਨ ਅਧਿਕਾਰ ਦਾ ਦਾਅਵਾ ਕਰਦੇ ਆ। ਮਤਲਬ ਅੱਜ ਦੀ ਸਥਿਤੀ ਦੇ ਵਿੱਚ ਜਦੋਂ ਸਿੱਖਾਂ ਕੋਲ ਸਟੇਟ ਨਹੀਂ ਆ ਤਾਂ ਗੁਰਦੁਆਰਾ ਸਾਹਿਬ ਆ, ਤੇ ਉਹਦੇ ਵਿੱਚ ਸਿੱਖ ਜਿਹੜੇ ਆਪਣੇ ਰਾਈਟ ਨੇ ਉਹਨੂੰ ਐਕਸਰਸਾਈਜ਼ ਕਰ ਰਹੇ ਆ। ਤੇ ਇੰਡੀਅਨ ਗਵਰਨਮੈਂਟ ਜਿਹੜੀ ਆ ਉਸਨੇ ਕਿਉਂਕਿ ਲਗਾਤਾਰ ਇਹ ਕੋਸ਼ਿਸ਼ ਕੀਤੀ ਆ ਖਾਸ ਤੌਰ ਤੇ ਡਾਇਸਪੋਰਾ ਦੇ ਵਿੱਚ ਵੀ ਸਿੱਖਾਂ ਦੇ ਵਿੱਚ ਡਿਵੀਜ਼ਨਸ ਕ੍ਰੀਏਟ ਕਰਨ ਦੀ, ਜਿਹਦੇ ਵਿੱਚ ਕੁਝ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੂੰ ਆਪਣੇ ਨਾਲ ਜੋੜਦੇ ਆ, ਤੇ ਉਹਨਾਂ ਦੇ ਵਿੱਚ ਜਿਵੇਂ ਉਹਨਾਂ ਦੇ ਫਿਰ ਕੁਝ ਜਿਹੜੇ ਕਿਉਂਕਿ ਹਰ ਇੱਕ ਦੀਆਂ ਰੂਟਸ ਪੰਜਾਬ ਦੇ ਵਿੱਚ ਹੈਗੀਆਂ ਆ, ਤੇ ਪੰਜਾਬ ਨੂੰ ਐਡਮਿਨਿਸਟਰ ਇੰਡੀਆ ਕਰ ਰਿਹਾ ਆ, ਤੇ ਫਿਰ ਉਹ ਉਹਨਾਂ ਦੇ ਜਿਹੜੇ ਕਹਿ ਸਕਦੇ ਹਾਂ ਅਸੀਂ ਕਿ ਉਹਨਾਂ ਨੂੰ ਕੁਝ ਲਾਲਚ ਦਿੱਤੇ ਜਾਂਦੇ ਆ, ਡਰਾਇਆ ਜਾਂਦਾ ਆ, ਜਾਂ ਫਿਰ ਕਈ ਤਰ੍ਹਾਂ ਦੇ ਜਿਹੜੇ ਪ੍ਰਸ਼ਾਸਨਿਕ ਕੰਮਕਾਜ ਹੁੰਦੇ ਆ ਉਹ ਉਹਨਾਂ ਬੇਸਿਸ ਦੇ ਉੱਤੇ ਜਿਹੜੇ ਇਹ ਲੋਕ ਨੇ ਇਹਨਾਂ ਨੂੰ ਫਿਰ ਜਿਹੜੀ ਇੰਡੀਅਨ ਗਵਰਨਮੈਂਟ ਆਪਣੇ ਨਾਲ ਲਾਉਂਦੀ ਆ। ਤਾਂ ਇਹ ਵੀ ਦੇਖਣ ਚ ਆਇਆ ਕਿ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਬਰੈਂਪਟਨ ਦੇ ਵਿੱਚ ਕੁਝ ਗੁਰਦੁਆਰਾ ਸਾਹਿਬ ਜਿਹੜੇ ਆ ਉਹਨਾਂ ਦੇ ਪ੍ਰਬੰਧਕਾਂ ਵੱਲੋਂ ਜਿਹੜੇ ਇੰਡੀਆ ਦੇ ਐਡਮਿਨਿਸਟ੍ਰੇਟਿਵ ਜੋਬਸ ਨੇ ਜਿਹੜੀਆਂ ਮਤਲਬ ਜਿਹੜੇ ਐਡਮਿਨਿਸਟ੍ਰੇਟਿਵ ਕੰਮ ਆ ਐਮਬੈਸੀ ਦੇ, ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਗਿਆ, ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਕੈਂਪ ਲਾਏ ਗਏ, ਜਿਹਦਾ ਫਿਰ ਜਿਹੜੇ ਸਿੱਖ ਨੇ ਇੱਥੋਂ ਦੇ ਜਿਹੜੇ ਕਿ ਇੰਡੀਆ ਦੇ ਖਿਲਾਫ ਸਟਰਗਲ ਦਾ ਹਿੱਸਾ ਨੇ ਜਿਹੜੀਆਂ ਆਰਗੇਨਾਈਜੇਸ਼ਨਸ, ਉਹਨਾਂ ਨੇ ਉਹ ਉੱਥੇ ਵਿਰੋਧ ਵੀ ਕੀਤਾ। ਇਹ ਸਥਿਤੀ ਜਿਹੜੀ ਆ ਇਹ ਕਈ ਵਾਰ ਇਹ ਲੱਗਦਾ ਵੀ ਜਿਹੜੇ ਸਿੱਖ ਨੇ ਉਹ ਆਪਸ ਦੇ ਵਿੱਚ ਮਤਲਬ ਇਹ ਚੰਗਾ ਨਹੀਂ ਲੱਗਦਾ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਸਿੱਖ ਇਸ ਤਰ੍ਹਾਂ ਵਿਰੋਧ ਪ੍ਰਦਰਸ਼ਨ ਕਰਨ, ਪਰ ਕਿਉਂਕਿ ਜਿਹੜਾ ਇੱਥੋਂ ਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆ ਪੱਛਮੀ ਮੁਲਕਾਂ ਦਾ, ਉੱਥੇ ਉਹ ਇੱਕ ਕਮੇਟੀ ਜਿਹੜੀ ਆ ਉਹਦੀ ਇੱਕ ਤਰ੍ਹਾਂ ਦੀ ਪ੍ਰੋਪਰਟੀ ਹੁੰਦੀ ਆ ਜੀ, ਤੇ ਲੀਗਲੀ ਜਿਹੜਾ ਆ ਤੇ ਉਹ ਉਹਨਾਂ ਨੂੰ ਮਤਲਬ ਉਹ ਇੱਥੋਂ ਦੇ ਜਿਹੜਾ ਲੀਗਲ ਸਿਸਟਮ ਆ ਉਹਦੇ ਵਿੱਚ ਜਿਹੜੇ ਲੂਪ ਹੋਲਸ ਹੈਗੇ ਆ ਉਹਨਾਂ ਨੂੰ ਯੂਜ਼ ਕਰਕੇ ਉਹ ਇਹੋ ਜਿਹੇ ਕੰਮ ਕਰਦੇ ਵੀ ਆ। ਪਰ ਇਹ ਗੱਲ ਸਪਸ਼ਟ ਆ ਵੀ ਇੰਡੀਆ ਦੀ ਜਿਹੜੀ ਇੰਟਰਫੇਰੈਂਸ ਆ ਉਹਨੂੰ ਇਸ ਫੈਸਲੇ ਨੇ ਵੀ ਗੁਰਦੁਆਰਾ ਸਾਹਿਬ ਦੀ ਜਿਹੜੀ ਇੰਟਰਫੇਰੈਂਸ ਆ ਉਹਨੂੰ ਇਸ ਫੈਸਲੇ ਨੇ ਕਾਫੀ ਹੱਦ ਤੱਕ ਉਹਨੂੰ ਠੱਲ ਪਾਈ ਆ। ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਸਿੱਧੀ ਦਖਲਅੰਦਾਜ਼ੀ ਆ ਭਾਰਤੀ ਅਧਿਕਾਰੀਆਂ ਦੀ ਉਹਦੇ ਉੱਤੇ ਰੋਕ ਲਾਈ ਗਈ, ਤੇ ਇਹਨੂੰ ਇੰਡੀਅਨ ਸਟੇਟ ਜਿਹੜੀ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਇਲੀਗਲ ਜਾਂ ਅਨਜਸਟੀਫਾਈਡ ਜਿਹੜਾ ਅਪਰੂਵ ਨਹੀਂ ਕਰ ਸਕਦੀ। ਤਾਂ ਮੈਨੂੰ ਇਹ ਲੱਗਦਾ ਵੀ ਇਹ ਸਿੱਖ ਆਰਗੇਨਾਈਜੇਸ਼ਨਸ ਦਾ ਇਹ ਬਹੁਤ ਚੰਗਾ ਜਿਹੜਾ ਆ ਸਟੈਪ ਆ, ਡਿਪਲੋਮੈਟਿਕ ਸਟੈਪ ਆ, ਜਿਹਦੇ ਨਾਲ ਉਹਨਾਂ ਨੇ ਜਿਹੜੀ ਆਪਣੀ ਪੋਸੀਬਲ ਤੇ ਅਵੇਲੇਬਲ ਸਪੇਸ ਆ ਉਹਨੂੰ ਯੂਜ਼ ਕਰਕੇ ਇੱਕ ਜਿਹੜਾ ਇੰਡੀਅਨ ਇੰਟਰਫੇਰੈਂਸ ਆ ਆਪਣੇ ਗੁਰਦੁਆਰਾ ਸਾਹਿਬ 'ਚ ਵੀ, ਤੇ ਜਿਹੜੇ ਫੋਰਨ ਦੇ ਇਹਨਾਂ ਕੰਟਰੀਜ਼ ਦੇ ਸਿਸਟਮ ਦੇ ਵਿੱਚ ਵੀ, ਇੱਥੋਂ ਦੀ ਕਮਿਊਨਿਟੀਜ਼ ਦੇ ਵਿੱਚ ਵੀ ਉਹਨੂੰ ਰੋਕਣ ਲਈ ਵੱਡਾ ਯਤਨ ਕੀਤਾ ਆ। ਤੇ ਜਿਹੜੀ ਫੋਰਨ ਦੀਆਂ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਜਿਹੜੀ ਇੰਟਰਫੇਰੈਂਸ ਆ ਉਹ ਭਾਵੇਂ ਕਿ ਇਸ ਹੱਦ ਤੱਕ ਵੱਧ ਚੁੱਕੀ ਆ ਵੀ ਜਿਹੜੀਆਂ ਗਵਰਨਮੈਂਟਸ ਨੇ ਉਹ ਫੇਲ ਹੋਈਆਂ ਨੇ ਵੀ ਉਹਨੂੰ ਰੋਕਣ ਦੇ ਵਿੱਚ, ਪਰ ਸਿੱਖ ਕਮਿਊਨਿਟੀ ਆਪਣੇ ਆਪ ਤੇ ਕਾਫੀ ਵਿਜੀਲੈਂਟ ਆ, ਤੇ ਇਹੋ ਜਿਹੇ ਫੈਸਲੇ ਜਿਹੜੇ ਆ ਜਿਹੜਾ ਹੁਣ ਦੁਬਾਰਾ ਕੀਤਾ ਆ ਇਹ ਫੈਸਲਾ ਗੁਰਦੁਆਰਾ ਕਮੇਟੀਆਂ ਨੇ ਇਕੱਠੇ ਹੋ ਕੇ, ਤਾਂ ਇਹ ਗੱਲ ਦੱਸਦੀ ਆ ਵੀ ਜਿਹੜੇ ਸਿੱਖ ਨੇ ਉਹ ਮਤਲਬ ਇੱਕ ਮਤਲਬ ਅਸੀਂ ਕਹਿ ਸਕਦੇ ਹਾਂ ਵੀ ਜਿਹੜਾ ਜੈਨੋਸਾਈਡ ਉਹਨਾਂ ਦਾ ਹੋਇਆ ਇੰਡੀਆ ਦੇ ਵਿੱਚ ਉਹਨੂੰ ਭੁੱਲਣ ਦੀ ਬਜਾਏ ਉਹ ਲਗਾਤਾਰ ਜਿਹੜੀ ਆਪਣੀ ਸਟਰਗਲ ਆ ਉਹਨੂੰ ਇੱਕ ਕਮਿਊਨਿਟੀ ਲੈਵਲ ਤੇ, ਨਹੀਂ ਕਿ ਇੱਕ ਥੋੜੇ ਜਿਹੇ ਗਰੁੱਪ, ਮਤਲਬ ਇੱਕ ਕਮਿਊਨਿਟੀ ਲੈਵਲ ਤੇ ਉਹਨੂੰ ਇਹੋ ਜਿਹੇ ਫੈਸਲਿਆਂ ਦੇ ਨਾਲ ਉਹਨੂੰ ਉਹ ਸਟਰਗਲ ਨੂੰ ਕੰਟੀਨਿਊ ਰੱਖ ਰਹੇ ਆ।
ਜੀ ਬਿਲਕੁਲ ਨਹੀਂ, ਇਹ ਗੱਲ ਜਿਹੜੀ ਤੁਸੀਂ ਕੀਤੀ ਹੈ ਇਹ ਕਿੱਥੇ ਸਮਝਣ ਵਾਲੀ ਹੈ ਤੇ ਇੰਪੋਰਟੈਂਟ ਗੱਲ ਆ ਕਿ ਇਹਦਾ ਮਕਸਦ ਕੀ ਹੈ, ਇਹਦਾ ਮੋਟਿਵ ਕੀ ਹੈ ਤੇ ਇਹਨੂੰ ਸਮਝਣਾ ਜ਼ਰੂਰੀ ਹੈ ਵੀ ਇਹ ਸਟੈਪ ਕਿਉਂ ਲੈਣਾ ਪਿਆ। ਇੰਟਰਫੀਰੈਂਸ ਕਿਸ ਲੈਵਲ ਤੱਕ ਵੱਧ ਗਈ ਹੈ ਜਿਹੜੀ ਹੁਣ ਗੱਲ ਟਾਰਗੇਟਡ ਕਿਲਿੰਗ ਤੱਕ ਪਹੁੰਚ ਗਈ ਹੈ। ਸੋ ਇੱਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਕੈਨੇਡਾ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਵੀ ਤੇ ਈਵਨ ਅਮਰੀਕਾ ਦੇ ਵਿੱਚ ਵੀ ਇਸ ਕਿਸਮ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਦੇਖਣ ਦੇ ਵਿੱਚ ਮਿਲੀਆਂ ਨੇ ਪਿਛਲੇ ਮਹੀਨਿਆਂ ਦੇ ਵਿੱਚ, ਨਹੀਂ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਹੀ ਅਸੀਂ ਦੇਖਦੇ ਹਾਂ ਕਿ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆ ਕੇ ਇਸ ਕਿਸਮ ਦੇ ਕੈਂਪ ਲਾਉਣੇ ਇੰਡੀਅਨ ਅੰਬੈਸੀ ਵੱਲੋਂ ਕਿ ਜੀ ਅਸੀਂ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਅਸੀਂ ਪਾਸਪੋਰਟ ਦੇਣੇ ਆ, ਉਹਨਾਂ ਦੇ ਅਸੀਂ OCI ਕਾਰਡ ਬਣਾਉਣੇ ਆ, ਉਹਨਾਂ ਦਾ ਅਸੀਂ ਹੋਰ ਕਿਸੇ ਕਿਸਮ ਦਾ ਜਿਹੜਾ ਕੋਈ ਕਿਸੇ ਦਾ ਪਿੱਛੇ ਝਗੜਾ ਹੋਵੇ ਕੁਝ ਹੋਰ ਹੋਵੇ ਅਸੀਂ ਉਹਨਾਂ ਦੀ ਮਦਦ ਕਰਨੀ ਆ। ਇਸ ਨਾਮ ਥੱਲੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆਉਣਾ ਤੇ ਆ ਕੇ ਫਿਰ ਬੰਦੇ ਰਿਕਰੂਟ ਕਰਨੇ ਤਾਂ ਕਿ ਉਹ ਜਸੂਸੀ ਕਰ ਸਕਣ ਤੇ ਜਿਹੜੇ ਸਿੱਖ ਅਫੇਅਰਸ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਇੰਟਰਫੀਰੈਂਸ ਹੈ ਉਹਨੂੰ ਹੋਰ ਤੇਜ਼ ਕਰ ਸਕਣ। ਸੋ ਮਤਲਬ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਵੀ ਜਿਹੜਾ ਇਹ ਤਰਕ ਦਿੱਤਾ ਜਾਂਦਾ ਕਿ ਅਸੀਂ ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਹਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਆ ਕੇ, ਵੀ ਉਹ ਸਰਵਿਸਿਜ਼ ਆਲਰੇਡੀ ਅੰਬੈਸੀ ਦੇ ਵਿੱਚ ਅਵੇਲੇਬਲ ਨੇ। ਅੰਬੈਸੀ ਹੈ, ਕੌਂਸੂਲੇਟ ਨੇ, ਜਿਹੜਾ ਬੰਦਾ ਇੱਥੇ ਸ਼ਹਿਰ ਦੇ ਵਿੱਚ ਬੈਠਾ ਰਹਿ ਰਿਹਾ ਉਹ ਗੁਰਦੁਆਰਾ ਸਾਹਿਬ ਆ ਕੇ ਉਹਨੂੰ ਸਰਵਿਸ ਲੈਣ ਦੀ ਕੀ ਲੋੜ ਹੈ, ਉਹ ਅੰਬੈਸੀ ਜਾ ਕੇ ਵੀ ਲੈ ਸਕਦਾ ਆ। ਇਹਦੇ ਵਿੱਚ ਕਿਹੜੀ ਦਿੱਕਤ ਵਾਲੀ ਗੱਲ ਹੈਗੀ ਹੈ। ਸੋ ਸਾਡੇ ਲੋਕ ਬਹੁਤ ਵਾਰੀ ਇਸ ਗੱਲ ਦਾ ਜਾਂ ਇਹਨਾਂ ਗੱਲਾਂ ਦਾ ਮੋਟਿਵ ਨਹੀਂ ਸਮਝਦੇ ਵੀ ਭਾਈ ਬੰਦਾ ਕਿਸ ਇੰਟੈਂਸ਼ਨ ਦੇ ਨਾਲ ਆ ਰਿਹਾ। ਜੋ ਬੰਦਾ ਮੂਹਰੋਂ ਕਹਿ ਰਿਹਾ ਉਸ ਗੱਲ 'ਤੇ ਯਕੀਨ ਕਰ ਲੈਣਾ ਤੇ ਉਹਦੀ ਇੰਟੈਂਸ਼ਨ ਜਾਂ ਉਹਦਾ ਪਿਛੋਕੜ ਨਾ ਦੇਖਣਾ ਤੇ ਇਹ ਨਾ ਸਮਝਣਾ ਕਿ ਇਹ ਗੱਲ ਆ ਕਿੱਥੋਂ ਰਹੀ ਹੈ, ਇਹ ਕੋਈ ਆਪਣੇ ਆਪ ਦੇ ਵਿੱਚ ਬਹੁਤ ਸਿਆਣੀ ਗੱਲ ਨਹੀਂ ਹੈਗੀ। ਸੋ ਇੱਥੇ ਹੀ ਇੱਕ ਫਿਰ ਜਿਹੜਾ ਦੂਜਾ ਸਵਾਲ ਉੱਠਦਾ ਇਸ ਥਾਟ ਦੇ ਵਿੱਚੋਂ ਉਹ ਇਹ ਉੱਠਦਾ ਆ ਕਿ ਹੁਣ ਜਿਵੇਂ ਹਿਕਸਵਿਲ ਗੁਰਦੁਆਰਾ ਸਾਹਿਬ ਦੀ ਇਹ ਘਟਨਾ ਤੋਂ ਬਾਅਦ ਅਸੀਂ ਦੋ ਸਾਈਡਸ ਬਣਦੀਆਂ ਦੇਖੀਆਂ। ਇੱਕ ਉਹ ਸੀ ਜਿਹੜੇ ਜਸਟੀਫਾਈ ਕਰ ਰਹੇ ਸੀ ਕਿ ਨਹੀਂ ਇਹ ਵਿਰੋਧ ਹੋਣਾ ਜਾਇਜ਼ ਹੈ, ਦੂਜਾ ਪੱਖ ਉਹ ਵੀ ਉੱਭਰ ਕੇ ਸਾਹਮਣੇ ਆਇਆ ਜਿਹੜੇ ਕਹਿ ਰਹੇ ਸੀ ਕਿ ਨਹੀਂ ਵਿਰੋਧ ਨਹੀਂ ਸੀ ਕਰਨਾ ਚਾਹੀਦਾ, ਬਹਿ ਕੇ ਗੱਲ ਕਰਨੀ ਚਾਹੀਦੀ ਸੀ। ਤਾਂ ਕੀ ਹੋ ਗਿਆ, ਜੇ ਉਹ ਆਏ ਆ ਉਹ ਤੇ ਸਿੱਖਾਂ ਦੇ ਹੀ ਨੁਮਾਇੰਦੇ ਨੇ, ਉਹ ਸਿੱਖਾਂ ਦੀ ਹੀ ਗੱਲ ਕਰਦੇ ਸੀ। ਉਹ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕੀਤੀ ਹੈ, ਉਹਨਾਂ ਨੇ ਕੋਈ ਇੰਡੀਆ ਪੱਖੀ ਜਾਂ ਕੋਈ ਉਹਨਾਂ ਨੇ ਕੋਈ ਹੋਰ ਗੱਲ ਨਹੀਂ ਕੀਤੀ ਹੈਗੀ। ਇਸ ਕਿਸਮ ਦੇ ਜਿਹੜੇ ਕਈ ਤਰ੍ਹਾਂ ਦੇ ਤਰਕ ਹੈਗੇ ਆ ਉਹ ਦਿੱਤੇ ਗਏ ਆ। ਸੋ ਕਿੱਥੇ ਤੁਸੀਂ ਸਮਝਦੇ ਹੋ ਵੀ ਜਿਹੜਾ ਇਹ ਕਿਸ ਕਿਸਮ ਦੀ ਮੈਂਟੈਲਿਟੀ ਜਾਂ ਇਹ ਜਿਹੜਾ ਡਿਵਾਈਡ ਕ੍ਰੀਏਟ ਹੁੰਦਾ ਆਪਸ ਦੇ ਵਿੱਚ, ਇਹਨੂੰ ਤੁਸੀਂ ਕਿਵੇਂ ਇਹਦੀ ਵਿਆਖਿਆ ਕਰੋਗੇ ਕਿ ਆਪਣਾ ਪੱਖ ਸਮਝਣ ਦੀ ਥਾਂ ਤੇ ਸਟੈਂਡ ਲੈਣ ਦੀ ਥਾਂ ਤੇ ਜਾਂ ਇਹ ਦੇਖਣ ਦੀ ਥਾਂ ਤੇ ਕਿ ਇਹਦੇ ਵਿੱਚ ਸਿੱਖਾਂ ਦਾ ਕੌਮ ਦਾ ਕੀ ਫਾਇਦਾ ਤੇ ਕੀ ਨੁਕਸਾਨ ਹੈ? ਕਿਉਂ ਸਾਨੂੰ ਜਾਂ ਸਾਡੇ ਆਪਣੇ ਹੀ ਜਿਹੜੇ ਲੋਕ ਨੇ ਉਹ ਭਾਵੇਂ ਆਮ ਲੋਕ ਹੋਣ ਜਾਂ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਬੈਠੇ ਹੋਣ ਜਿਹੜੇ ਚਾਹੁੰਦੇ ਆ ਕਿ ਜਿਹੜੇ ਇੰਡੀਅਨ ਡਿਪਲੋਮੈਟ ਨੇ ਜਾਂ ਜਿਹੜੇ ਇੰਡੀਆ ਦੇ ਕਰਿੰਦੇ ਨੇ ਉਹ ਆਉਣ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ? ਦੇਖੋ ਅਮਰਵੀਰ ਸਿੰਘ ਜੀ, ਮੈਂ ਇਹ ਗੱਲ ਸਮਝਾਉਣ ਦੇ ਲਈ ਦਰਸ਼ਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਸਟੇਟ ਕੰਮ ਕਿਵੇਂ ਕਰਦੀ ਹੈ, ਖਾਸ ਤੌਰ ਤੇ ਇੰਡੀਅਨ ਸਟੇਟ ਜਿਹੜੀ ਆ। ਪਿਛਲੇ ਦਿਨੀ ਜਦੋਂ ਗੁਰਪਤਵੰਤ ਸਿੰਘ ਪੰਨੂ ਤੇ ਹਮਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਾਰੀ ਦੁਨੀਆ ਦੇ ਅਖਬਾਰਾਂ ਦੇ ਵਿੱਚ ਇਹ ਖਬਰਾਂ ਲੱਗੀਆਂ ਕਿ ਕਿਵੇਂ ਇੰਡੀਅਨ ਸਟੇਟ ਜਿਹੜੀ ਆ ਉਹ ਟਰਾਂਸਨੈਸ਼ਨਲ ਟੈਰਰਿਜ਼ਮ ਜਿਹੜੀ ਆ ਫੈਲਾ ਰਹੀ ਆ। ਤੇ ਜਿਹੜਾ ਖਾਲਿਸਤਾਨ ਸ਼ਬਦ ਆ, ਜਿਹੜੀ ਐਲਗੋਰਿਦਮ ਆ ਗੂਗਲ ਦੀ, ਉਹਦੇ ਵਿੱਚ ਜਿਹੜਾ ਖਾਲਿਸਤਾਨ ਸ਼ਬਦ ਆ ਉਹਦੇ ਨਾਲ ਸਾਰੀਆਂ ਖਬਰਾਂ ਖਾਲਿਸਤਾਨ ਪੱਖੀ ਜਿਹੜੀਆਂ ਤੁਹਾਡੇ ਸਾਹਮਣੇ ਆਉਂਦੀਆਂ ਸੀ, ਖਾਸ ਤੌਰ ਤੇ 2-3 ਦਿਨ। ਤੇ ਉਸ ਤੋਂ ਬਾਅਦ ਇੱਕ ਖਬਰ ਆਈ ਨਿਊਜ਼ੀਲੈਂਡ ਤੋਂ, ਹਰਨੇਕ ਸਿੰਘ ਨੇਕੀ ਜਿਹੜਾ ਇੱਕ ਉੱਥੇ ਰੇਡੀਓ ਹੋਸਟ ਆ, ਉਹਦੇ ਉੱਤੇ ਕੁਝ ਨੌਜਵਾਨਾਂ ਨੇ ਜਿਹੜਾ ਆ ਅਟੈਕ ਕੀਤਾ ਸੀ ਕਿਉਂਕਿ ਉਹ ਸਿੱਖ ਟ੍ਰੈਡੀਸ਼ਨਸ ਦੇ ਪ੍ਰਤੀ ਜਿਹੜਾ ਆ ਗਲਤ ਸ਼ਬਦਾਵਲੀ ਵਰਤਦਾ ਸੀ। ਤੇ ਉਸ ਅਟੈਕ ਦੀ ਜਿਹੜੀ ਸਾਰੀ ਉਹ ਜੱਜਮੈਂਟ ਆ ਉਹਦੇ ਵਿੱਚ ਕਿਤੇ ਵੀ ਕੋਈ ਖਾਲਿਸਤਾਨ ਦਾ ਜ਼ਿਕਰ ਨਹੀਂ, ਕਿਤੇ ਕੋਈ ਖਾਲਿਸਤਾਨ ਦਾ ਉਸ ਮਸਲੇ ਦੇ ਨਾਲ ਸੰਬੰਧ ਨਹੀਂ। ਪਰ ਸਾਰੇ ਇੰਡੀਅਨ ਮੀਡੀਆ ਨੇ ਬਿਨਾਂ ਕਿਸੇ ਜਰਨਲਿਸਟ ਤੋਂ ਇੱਕ ਖਬਰ ਪ੍ਰਿੰਟ ਕੀਤੀ ਜਿਹਦੇ ਵਿੱਚ ਇਹ ਗੱਲ ਇੱਕ ਅਖਬਾਰ ਨੂੰ ਕੋਟ ਕੀਤਾ ਗਿਆ, ਦਾ ਆਸਟ੍ਰੇਲੀਅਨ ਟਾਈਮਸ, ਜਿਹੜੀ ਕਿ ਇੰਡੀਆ ਦਾ ਇੱਕ ਜਿਹੜਾ ਪਿਛਲੇ ਟਾਈਮ ਦੇ ਵਿੱਚ ਇਹ ਗੱਲ ਪਰਦਾਫਾਸ਼ ਹੋਇਆ ਸੀ ਕਿ ਇੰਡੀਆ ਦੀ ਜਿਹੜੀ ਸਟੇਟ ਆ ਉਹਨੇ 1000 ਜਿਹੜੀਆਂ ਵੈਬਸਾਈਟਸ ਆ ਉਹਨਾਂ ਦਾ ਇੱਕ ਨੈਟਵਰਕ ਬਣਾਇਆ ਜਿਹੜੀਆਂ ਕਿ ਮਤਲਬ ਫੇਕ ਵੈਬਸਾਈਟਸ ਨੇ, ਨਿਊਜ਼ ਵੈਬਸਾਈਟਸ ਨੇ, ਤੇ ਜਿਨ੍ਹਾਂ ਦੇ ਰਾਹੀਂ ਉਹ ਆਪਣਾ ਇੱਕ ਡਿਸਕੋਰਸ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਇਹੋ ਜਿਹੀ ਇੱਕ ਦਾ ਆਸਟ੍ਰੇਲੀਅਨ ਟਾਈਮਸ ਆ, ਪਰ ਟ੍ਰਿਬਿਊਨ ਤੋਂ ਲੈ ਕੇ ਹੋਰ ਸਾਰੇ ਇੰਡੀਆ ਦੇ ਜਿਹੜੇ ਨਿਊਜ਼ਪੇਪਰ ਆ
ਉਹਨਾਂ ਨੇ ਉਸ ਅਖਬਾਰ ਨੂੰ ਕੋਟ ਕਰਕੇ ਉਹਦੇ ਰਾਹੀਂ ਜਿਹੜਾ ਖਾਲਿਸਤਾਨ ਵਰਡ ਆ ਇਸ ਨਿਊਜ਼ 'ਚ ਪਾਇਆ, ਤੇ ਜਿਹੜੀ ਹੈਡਲਾਈਨ ਆ ਉਹ ਲਾਈ ਕਿ ਜਿਹੜੇ ਖਾਲਿਸਤਾਨ ਸਪੋਰਟਰ ਨੇ ਉਹਨਾਂ ਨੂੰ ਸਜ਼ਾ ਹੋਈ ਹੈ ਜਿਨ੍ਹਾਂ ਨੇ ਇੱਕ ਰੇਡੀਓ ਹੋਸਟ ਤੇ ਅਟੈਕ ਕੀਤਾ ਸੀ, ਜਿਹਦੇ ਨਾਲ ਕਿ ਉਹਨਾਂ ਨੇ ਐਲਗੋਰਿਦਮ ਜਿਹੜਾ ਹੈਗਾ ਗੂਗਲ ਦਾ ਉਹਦੇ ਵਿੱਚ ਖਾਲਿਸਤਾਨ ਜਿਹੜਾ ਸ਼ਬਦ ਆ ਉਹਦੇ ਨਾਲ ਇੱਕ ਨੈਗੇਟਿਵ ਖਬਰ ਜੋੜਤੀ ਡਿਲੀਟ ਕਰਨ ਲਈ। ਵੀ ਮਤਲਬ ਸਟੇਟ ਕਿੰਨੀ ਚਲਾਕ ਆ। ਮੈਂ ਤਾਂ ਇਹ ਦੱਸਣਾ ਚਾਹੁੰਦਾ ਵੀ ਫਿਰ ਉਹ ਜਿਹੜਾ ਗੁਰਦੁਆਰੇ ਵਾਲਾ ਇਹ ਆ ਕਿ ਜਿਹੜੇ ਐਂਬੈਸਡਰ ਨੇ ਉਹ ਜਿਹੜਾ ਕਿ ਸਿੱਖ ਐਂਬੈਸਡਰ ਆ ਤੇ ਜਿਹਦਾ ਕਿ ਪਿਛੋਕੜ ਤੁਸੀਂ ਦੇਖੋ ਵੀ ਤੇਜਾ ਸਿੰਘ ਸਮੁੰਦਰੀ ਹਾਲ ਹੈ ਨਾ, ਮਤਲਬ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡਾ ਨਾਂ ਹੈ ਉਸ ਪਰਿਵਾਰ ਦਾ। ਵੀ ਉਸ ਬੰਦੇ ਨੇ ਮਤਲਬ ਅੱਜ ਉਹ ਬੰਦਾ ਜਾ ਕੇ ਮਤਲਬ ਸਿੱਖਾਂ ਨੂੰ ਛੱਡ ਕੇ ਤੇ ਇੰਡੀਆ ਵਾਲੇ ਜਿਹੜਾ ਪਾਸੇ ਖੜ ਗਿਆ ਹੋਇਆ ਆ, ਤੇ ਉਹ ਬੰਦੇ ਨੂੰ ਯੂਜ਼ ਕਰ ਰਹੇ ਐਜ਼ ਅ ਫੇਸ ਤੇ ਉਹਨੂੰ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਤੇ ਜੇ ਹੁਣ ਬੰਦੇ ਕਹਿ ਰਹੇ ਆ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰ ਰਿਹਾ ਸੀ, ਸਿਰਫ ਧਾਰਮਿਕ ਗੱਲ ਕਰ ਰਿਹਾ ਸੀ, ਉਹ ਗੱਲ ਕਹਿ ਕੇ ਚੱਲ ਜਾਣੀ ਸੀ, ਪਰ ਖਬਰ ਕੀ ਲੱਗਣੀ ਸੀ? ਇਹ ਥੋੜਾ ਲੱਗਣੀ ਸੀ ਕਿ ਤਰਨਜੀਤ ਸਿੰਘ ਸੰਧੂ ਇੱਕ ਸਿੱਖ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਆਇਆ ਤੇ ਉਹਨੇ ਗੱਲ ਕੀਤੀ। ਖਬਰ ਇਹ ਲੱਗਣੀ ਸੀ ਕਿ ਇੰਡੀਅਨ ਐਂਬੈਸਡਰ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਆਇਆ US ਦੇ ਵਿੱਚ, ਤੇ ਉਹਨੇ ਜਿਹੜੀ ਆ ਸਿੱਖਾਂ ਦੇ ਬਹੁਤ ਉਹਨੂੰ ਜੀ ਆਇਆਂ ਨੂੰ ਕੀਤਾ ਜੀ, ਉਹਦੇ ਨਾਲ ਪਿਆਰ ਨਾਲ ਗੱਲਾਂ ਕੀਤੀਆਂ ਤੇ ਉਹ ਵਾਪਸ ਆ ਗਿਆ ਜੀ। ਕਿ ਜਿਹੜੇ ਇੰਡੀਅਨ ਐਂਬੈਸਡਰ ਆ, ਜਿੱਥੇ ਇੱਕ ਪਾਸੇ ਇੰਡੀਅਨ ਸਟੇਟ ਜਿਹੜੀ ਆ, ਇੰਡੀਅਨ ਐਂਬੈਸੀਜ਼ ਜਿਹੜੀਆਂ ਆ ਉਹ ਸਿੱਖ ਲੀਡਰਸ ਦਾ, ਸਿੱਖ ਆਗੂਆਂ ਦੇ ਕਤਲ ਕਰ ਰਹੀ ਆ, ਤੇ ਦੂਜੇ ਪਾਸੇ ਜਿਹੜੇ ਇੰਡੀਅਨ ਐਂਬੈਸਡਰ ਨੇ, ਇੰਡੀਅਨ ਐਂਬੈਸੀ ਆ, ਉਹ ਗੁਰਦੁਆਰਿਆਂ ਦੇ ਵਿੱਚ ਜਾ ਕੇ ਉਹ ਧਾਰਮਿਕ ਗੱਲਾਂ ਕਰ ਰਹੀ ਆ ਜੀ। ਵੀ ਇਹਦੇ ਨਾਲ ਦੁਨੀਆ ਦੇ ਵਿੱਚ ਡਿਸਕੋਰਸ ਕੀ ਸੈੱਟ ਹੁੰਦਾ ਕਿ ਜਿਹੜੇ ਬੰਦੇ ਮਾਰੇ ਜਾ ਰਹੇ ਆ, ਜਿਹੜੇ ਸਿੱਖ ਮਾਰੇ ਜਾ ਰਹੇ ਆ, ਉਹ ਇੱਕ ਫ੍ਰਿੰਜ ਐਲੀਮੈਂਟਸ ਨੇ, ਉਹ ਕੁਛ ਜਿਹੜੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਸ਼ਰਾਰਤੀ ਤੱਤ ਨੇ ਜਿਹਨੂੰ ਇੰਡੀਆ ਕਹਿੰਦੀ ਆ, ਤੇ ਜਿਹੜੀ ਬਾਕੀ ਸਾਰੀ ਸਿੱਖ ਕਮਿਊਨਿਟੀ ਆ ਉਹ ਤਾਂ ਇੰਡੀਆ ਦੇ ਨਾਲ ਬਹੁਤ ਗੁੱਡਵਿਲ ਦੇ ਵਿੱਚ ਆ, ਉਹ ਤਾਂ ਬੜੇ ਚੰਗੇ ਰਿਲੇਸ਼ਨਸ ਦੇ ਵਿੱਚ ਆ। ਭਾਵੇਂ ਉਹ ਕਿਸੇ ਇੱਕ ਗੁਰਦੁਆਰੇ ਦੇ ਵਿੱਚ ਐਂਬੈਸਡਰ ਜਾਇਆ ਜਿਹਦੇ ਵਿੱਚ ਕਿ ਭਾਵੇਂ ਉਹਦੇ ਆਪਣੇ ਹੀ ਬੰਦੇ ਹੋਣ ਇੰਡੀਆ ਦੇ, ਜਿਨ੍ਹਾਂ ਨੂੰ ਕੋਈ ਇੰਡੀਆ ਦੇ ਨਾਲ ਕੰਮ ਜਾਂ ਇੰਡੀਆ ਦੀ ਕੋਈ ਰਾਗ ਉਹਨਾਂ ਦੇ ਹੱਥ 'ਚ ਆ ਵੀ ਉਹ, ਪਰ ਇਹਦੇ ਨਾਲ ਜਿਹੜਾ ਡਿਸਕੋਰਸ ਵੀ ਗੁਰਦੁਆਰੇ ਨੂੰ ਸਿੱਖ ਨਹੀਂ ਯੂਜ਼ ਕਰ ਰਹੇ। ਸਿੱਖਾਂ ਦੇ ਲਈ ਤਾਂ ਗੁਰਦੁਆਰਾ ਸਿੱਖਾਂ ਦੇ ਲਈ ਆਪਣੇ ਗੁਰੂ ਦਾ ਦਰ ਆ, ਪਰ ਇੰਡੀਅਨ ਸਟੇਟ ਜਿਹੜੀ ਆ ਉਹ ਆਪਣੇ ਘਟੀਆ ਮਨਸੂਬਿਆਂ ਦੇ ਵਾਸਤੇ ਗੁਰਦੁਆਰਿਆਂ ਨੂੰ ਵੀ ਨਾ ਛੱਡ ਰਹੀ ਆ, ਵੀ ਗੁਰਦੁਆਰਿਆਂ ਨੂੰ ਵੀ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਵੀ ਜਿਹੜੇ ਹੁਣ ਪੈਨਸ਼ਨ ਕਾਰਡਸ ਹੁੰਦੇ ਆ, ਜਿਹੜਾ ਕੋਈ ਸਿੱਖ ਭਾਰਤ ਦੇ ਵਿੱਚ ਰਹਿ ਕੇ ਉੱਥੇ ਨੌਕਰੀ ਕਰਕੇ ਆਇਆ, ਉਹਨੂੰ ਪੈਨਸ਼ਨ ਦਾ ਰਾਈਟ ਇਸ ਕਰਕੇ ਆ ਕਿਉਂਕਿ ਉਹਨੇ ਆਪਣੀ ਤਨਖਾਹ ਦੇ ਵਿੱਚੋਂ ਪੈਸੇ ਕਟਵਾਏ ਹੋਏ ਆ ਜੀ, ਜਿਹੜੇ ਕਿ ਗਵਰਨਮੈਂਟ ਨੂੰ ਉਹਨੂੰ ਦੇਣੇ ਪੈਣੇ ਆ, ਤੇ ਉਹਦਾ ਰਾਈਟ ਬਣਦਾ ਆ। ਜਦੋਂ ਹੁਣ ਇੱਥੇ ਆਇਆ ਤੇ ਇੱਥੇ ਐਮਬੈਸੀ ਜਿਹੜੀ ਆ ਉਹ ਆਪਣੀ ਐਮਬੈਸੀ ਦੇ ਵਿੱਚ ਐਡਮਿਨਿਸਟ੍ਰੇਟਿਵ ਕੰਮ ਕਰੇ, ਜਾਂ ਫਿਰ ਉਹ ਇੱਥੇ ਹੋਰ ਕਮਿਊਨਿਟੀ ਸਪੇਸਿਸ ਹੁੰਦੀਆਂ ਨੇ ਜਿਹੜੀਆਂ ਗਵਰਨਮੈਂਟ ਹੁੰਦੀਆਂ ਨੇ ਉਹਨਾਂ ਨੂੰ ਰੈਂਟ ਤੇ ਲੈ ਕੇ ਉੱਥੇ ਕੰਮ ਕਰੇ। ਪਰ ਜਾਣ ਬੁੱਝ ਕੇ ਜਿਹੜੀ ਇੰਡੀਅਨ ਗਵਰਨਮੈਂਟ ਆ, ਇੰਡੀਅਨ ਐਮਬੈਸੀ ਆ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜਿਹੇ ਕੈਂਪ ਆਰਗੇਨਾਈਜ਼ ਕਰਦੀ ਹੈ ਜਿਹਦੇ ਨਾਲ ਕਿ ਦੁਨੀਆ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਸਿਰਫ ਜੀ, ਇੱਕ ਪਾਸੇ ਉਹ ਸਿੱਖਾਂ ਨੂੰ ਮਾਰੀ ਜਾਣ ਕਿ ਉਹ ਚਾਹੁੰਦੇ ਆ ਕਿ ਅਸੀਂ ਸਿੱਖਾਂ ਦੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਲਿੰਗਸ ਆ ਉਹ ਕਰੀ ਜਾਈਏ, ਪਰ ਦੂਜੇ ਪਾਸੇ ਅਸੀਂ ਦੁਨੀਆ ਨੂੰ ਇਹ ਵੀ ਦੱਸੀ ਜਾਈਏ ਕਿ ਸਿੱਖ ਤਾਂ ਦੇਖੋ ਸਾਡੇ ਨਾਲ ਬੜੀ ਗੁੱਡਵਿਲ ਚ ਆ ਜੀ। ਇਹੀ ਜਿਹੜੀ ਇੰਡੀਅਨ ਸਟੇਟ ਆ ਉਹ ਪੰਜਾਬ ਦੇ ਵਿੱਚ ਵੀ ਇਹੀ ਕਰਦੀ ਆ। ਉਹ ਕਹਿੰਦੀ ਆ ਕਿ ਦੇਖੋ ਪੰਜਾਬ ਦੇ ਲੋਕ ਤਾਂ ਜਾਂ ਤਾਂ ਕਾਂਗਰਸ ਨੂੰ ਚੁਣਦੇ ਆ ਜਾਂ ਉਹ ਆਪ ਵਰਗੀਆਂ ਪਾਰਟੀਆਂ ਨੂੰ ਚੁਣਦੇ ਆ, ਉਹ ਨੈਸ਼ਨਲਿਸਟ ਲੋਕਾਂ ਨੂੰ ਚੁਣਦੇ ਆ। ਇਹ ਤਾਂ ਜਿਹੜੇ ਲੋਕ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਸੋਵਰੇਨਿਟੀ ਦੀ, ਪੰਜਾਬ ਦੇ ਰਾਈਟਸ ਦੀ ਗੱਲ ਕਰਦੇ, ਇਹ ਤਾਂ ਫ੍ਰਿੰਜ ਐਲੀਮੈਂਟ ਨੇ, ਇਹ ਤਾਂ ਕੁਛ ਸ਼ਰਾਰਤੀ ਲੋਕ ਨੇ। ਜਾਂ ਫਿਰ ਉਹ ਕਹਿੰਦੇ ਇਹ ਜਿਹੜੀਆਂ ਵਿਦੇਸ਼ਾਂ ਦੀਆਂ ਜਿਹੜੀਆਂ ਏਜੰਸੀਆਂ ਆ ਉਹਨਾਂ ਦੇ ਰਾਹੀਂ ਪਲੋਟ ਕੀਤੇ ਹੋਏ ਲੋਕ ਆ। ਪਹਿਲਾਂ ਉਹ ISI ਹੁੰਦੀ ਸੀ, ਹੁਣ ਅਗਲੇ ਸਾਲਾਂ ਦੇ ਵਿੱਚ ਹੁਣ ਤੁਸੀਂ ਦੇਖਿਆ ਵੀ ਕੈਨੇਡਾ ਨੂੰ ਜਿਵੇਂ ਟਾਰਗੇਟ ਕੀਤਾ। ਪਰ ਇਹ ਸਿੱਖਾਂ ਨੂੰ ਸਮਝਣਾ ਚਾਹੀਦਾ ਕਿ ਸਿੱਖ ਹਰ ਠੀਕ ਆ, ਜਿਹੜੇ ਸਿੱਖ ਸਵਾਲ ਕਰਦੇ ਆ ਜ਼ਰੂਰੀ ਨਹੀਂ ਕਿ ਉਹ ਇੰਡੀਆ ਦੇ ਖਰੀਦੇ ਹੋਏ ਹੁੰਦੇ ਆ ਜਾਂ ਇੰਡੀਆ ਦੇ ਨਾਲ ਬਹੁਤ ਲਗਾਅ ਹੁੰਦਾ ਉਹਨਾਂ ਦਾ, ਪਰ ਉਹ ਇੱਕ ਸਿਰਫ ਜਿਹੜਾ ਨੈਰੇਟਿਵ ਸਟੇਟ ਪੁਸ਼ ਕਰਦੀ ਆ ਉਸ ਨੈਰੇਟਿਵ ਦਾ ਸ਼ਿਕਾਰ ਹੋ ਜਾਂਦੇ ਆ ਜੀ। ਤਾਂ ਸਾਨੂੰ ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਵੀ ਜਿਹੜੀ ਪੋਲਿਟਿਕਸ ਹੁੰਦੀ ਆ, ਦੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਇਕੱਲੀ ਧਰਮ ਦੀ ਗੱਲ ਹੋਣੀ ਹੁੰਦੀ ਜਾਂ ਸਪਿਰਿਚੁਅਲਿਟੀ ਦੀ ਗੱਲ ਹੋਣੀ ਹੁੰਦੀ ਤਾਂ ਗੁਰੂ 6ਵੇਂ ਪਾਤਸ਼ਾਹ ਜਿਹੜੇ ਆ ਉਹ ਸਿੱਖਾਂ ਨੂੰ ਇਹ ਹੁਕਮ ਕਿਉਂ ਕਰਦੇ ਕਿ ਮੇਰੇ ਜਦੋਂ ਦਰ ਤੇ ਆਉਣਾ ਤਾਂ ਘੋੜੇ ਤੇ ਸ਼ਸਤਰ ਲੈ ਕੇ ਆਓ? ਉਹ ਕਿਉਂ ਫਿਰ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਦੇ? ਮਤਲਬ ਸਿੱਖਾਂ ਦੀ ਹਰ ਪੋਲੀਟੀਕਲ ਮੂਵਮੈਂਟ ਜਿਹੜੀ ਆ ਉਹ ਕਿਉਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੁੰਦੀ ਰਹੀ ਆ? ਭਾਵੇਂ ਉਹ ਅੰਗਰੇਜ਼ਾਂ ਦੇ ਸਮੇਂ ਮੂਵਮੈਂਟਸ ਦੇਖੋ ਤੁਸੀਂ, ਭਾਵੇਂ ਉਹ ਚਾਬੀਆਂ ਦਾ ਮੋਰਚਾ ਦੇਖੋ, ਭਾਵੇਂ ਉਹ ਹਰ ਕੋਈ ਵੀ ਜਿਹੜੀ ਸਟਰਗਲ ਆ, ਕਿਉਂਕਿ ਜਿਹੜੇ ਸਿੱਖ ਆ ਉਹ ਇੱਕ ਰਿਲੀਜੀਓ ਪੋਲੀਟੀਕਲ ਸਪੇਸ ਆ ਗੁਰਦੁਆਰੇ ਜਿਹੜੇ ਸਿੱਖਾਂ ਦੀ ਜੀ। ਤੇ ਉਹਨੂੰ ਮਤਲਬ ਮਹਿਜ਼ ਇਸ ਤਰ੍ਹਾਂ ਦੇ ਨਾਲ ਮਤਲਬ ਇੰਟਰਪ੍ਰੈਟ ਕਰ ਲੈਣਾ ਕਿਸੇ ਸਿੱਖ ਵੱਲੋਂ ਕਿ ਨਹੀਂ ਜੀ ਦੇਖੋ ਉੱਥੇ ਤਾਂ ਧਾਰਮਿਕ ਗੱਲ ਕਰਨ ਆਉਣਾ ਸੀ, ਇਹ ਨਹੀਂ ਹੁੰਦਾ।
ਜੇ ਉਹਨਾਂ ਨੇ ਫਿਰ ਧਾਰਮਿਕ ਗੱਲ ਕਰਨੀ ਸੀ ਤਾਂ ਉਹ ਆਪਣੇ ਜਾ ਕੇ ਮੰਦਿਰਾਂ 'ਚ ਕਰ ਸਕਦੇ ਆ। ਉਹਨਾਂ ਨੂੰ ਸਿੱਖ ਧਰਮ ਦੀ ਕੋਈ ਲੋੜ ਨਹੀਂ ਆ। ਉਹਨਾਂ ਦਾ ਇੰਡੀਅਨ ਸਟੇਟ ਜਿਹੜੀ ਆ ਉਹਦੇ ਕੋਲ ਆਪਣਾ ਇੱਕ ਮਤਲਬ ਉਹ ਧਰਮ ਹੈਗਾ ਆ, ਪਰ ਉਹ ਸਿਰਫ ਜਿਹੜਾ ਗੁਰਦੁਆਰਾ ਸਾਹਿਬ ਨੂੰ ਯੂਜ਼ ਕਰਨਾ ਚਾਹੁੰਦੇ ਆ ਆਪਣੇ ਪੋਲੀਟੀਕਲ ਇੰਟਰਸਟ ਵਾਸਤੇ, ਜਿਹੜਾ ਯੂਜ਼ ਕਰਨ ਦੀ ਉਹਨਾਂ ਦੀ ਇੱਛਾ ਆ। ਪਰ ਇਹ ਜਿਹੜਾ ਸਿੱਖਾਂ ਦਾ ਇਹ ਫੈਸਲਾ ਹਰ ਸਿੱਖ ਨੂੰ, ਮੈਨੂੰ ਇਹ ਲੱਗਦਾ ਵੀ ਕਿਉਂਕਿ ਜਿਹੜੀ ਸਿੱਖਾਂ ਦੀ ਜੈਨੋਸਾਈਡ ਜਿਵੇਂ ਹੋਈ ਹੈ ਇੰਡੀਆ ਦੇ ਵਿੱਚ, ਲਗਾਤਾਰ ਸਿੱਖ ਜਿਹੜੇ ਆ ਉੱਥੇ ਐਜ਼ ਅ ਕੋਲੋਨੀ ਟਰੀਟ ਹੋ ਰਹੇ ਆ ਪੰਜਾਬ ਦੇ ਵਿੱਚ। ਜਿਹੜੀ ਇੰਡੀਅਨ ਐਡਮਿਨਿਸਟ੍ਰੇਸ਼ਨ ਆ ਉਹ ਸਿੱਖਾਂ ਨੂੰ ਲਗਾਤਾਰ ਖਤਮ ਕਰ ਰਹੀ ਆ। ਤਾਂ ਇਹ ਸਿੱਖਾਂ ਦਾ ਰਾਈਟ ਬਣਦਾ ਹੈ ਇਸ ਤਰ੍ਹਾਂ ਦੇ ਡਿਸੀਜਨ ਲੈਣੇ, ਤੇ ਹਰ ਸਿੱਖ ਨੂੰ ਜਿਹੜਾ ਆ ਇਹਨਾਂ ਫੈਸਲਿਆਂ ਦਾ ਸਮਰਥਨ ਕਰਨਾ ਚਾਹੀਦਾ। ਤੇ ਜਿਹੜੇ ਆ ਮੜੀਆਂ ਮੋਟੀਆਂ ਫੈਸਿਲਿਟੀਜ਼ ਲੈਣ ਦੇ ਲਈ, ਸੇਵਾਵਾਂ ਲੈਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਲਾਏ ਉਹਨਾਂ ਦੇ ਕੈਂਪਾਂ 'ਚ ਜਾਂਦੇ ਆ, ਉਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ। ਤੇ ਜੇ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਨਾ ਬਣਾਓ, ਤੁਹਾਡਾ ਰਾਈਟ ਆ, ਪਰ ਤੁਸੀਂ ਜਾ ਕੇ ਉਹਨਾਂ ਦੀ ਐਮਬੈਸੀ ਦੇ ਵਿੱਚ ਉੱਥੇ ਜਾ ਕੇ ਰਸ਼ ਕਰੋ, ਉੱਥੇ ਜਾ ਕੇ ਭੀੜ ਕਰੋ, ਉੱਥੇ ਜਾ ਕੇ ਉਹਨਾਂ ਦੀਆਂ ਜਿਹੜੀਆਂ ਸਰਵਿਸਿਜ਼ ਆ ਉਹ ਲਓ। ਪਰ ਗੁਰਦੁਆਰਾ ਸਾਹਿਬ ਦੇ ਲਈ ਤੁਸੀਂ ਇਹ ਜਸਟੀਫਾਈ ਨਾ ਕਰੋ ਕਿ ਸਾਨੂੰ ਹੈਲਪ ਦੀ ਲੋੜ, ਸਾਨੂੰ ਇਹ ਡਾਕੂਮੈਂਟਸ ਦੀ ਲੋੜ ਆ, ਤੇ ਉਹ ਸਾਡੇ ਬੰਦਿਆਂ ਨੂੰ ਮਾਰਨ ਵੀ ਸਿੱਖਾਂ ਨੂੰ, ਤੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਫਿਰ ਤੁਹਾਡੇ ਜਿਹੜੇ ਆ ਇਹ ਡਾਕੂਮੈਂਟਸ ਬਣਾਉਣ ਦੇ ਨਾਂ ਤੇ ਇਹ ਵੀ ਦੁਨੀਆ ਨੂੰ ਦੱਸਣ ਕਿ ਨਹੀਂ, ਸਿੱਖ ਤਾਂ ਸਾਡੇ ਨੂੰ ਦੇਖੋ ਬਹੁਤ ਗੁੱਡ ਵਿਲ 'ਚ। ਬਿਲਕੁਲ, ਇਹ ਇੱਕ ਸਮਝਣ ਵਾਲੀ ਗੱਲ ਹੈ, ਸਮਝਣ ਵਾਲਾ ਨੁਕਤਾ ਆ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕਿਵੇਂ ਇੱਕ ਸ਼ੈਤਾਨੀ ਦੇ ਨਾਲ ਖਾਲਿਸਤਾਨ ਸ਼ਬਦ ਦੀ ਵਰਤੋਂ ਕਰਦਿਆਂ ਨਿਊਜ਼ੀਲੈਂਡ ਤੋਂ ਇੱਕ ਖਬਰ ਕ੍ਰੀਏਟ ਕਰਕੇ ਕਿਵੇਂ ਇੱਕ ਨੈਗੇਟਿਵ ਖਬਰ ਜੋੜੀ ਗਈ ਹੈ ਸਾਰੇ ਮਾਹੌਲ ਦੇ ਵਿੱਚ, ਤਾਂ ਕਿ ਜਿਹੜੀ ਪਬਲਿਸਿਟੀ ਜਾਂ ਜਿਹੜਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ ਖਾਲਿਸਤਾਨ ਦੇ ਨਾਲ, ਜੋ ਇੰਡੀਆ ਨੇ ਕਰਤੂਤ ਕੀਤੀ ਹੈ, ਉਹਨੂੰ ਕਿਵੇਂ ਡੀਰੇਲ ਕੀਤਾ ਜਾ ਸਕੇ। ਇਹ ਮਤਲਬ ਇੱਕ ਇੰਟਰਫੀਰੈਂਸ ਦੀ ਜਾਂ ਮੈਨੀਪੂਲੇਟ ਕਰਨ ਦੀ ਇੱਕ ਉਦਾਹਰਣ ਹੈ ਸਾਡੇ ਸਾਹਮਣੇ। ਮਤਲਬ ਇਹ ਇਕੱਲਾ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਤੇ ਨਹੀਂ, ਜਿੱਥੇ ਆਲਰੇਡੀ ਇਹਨਾਂ ਦੇ ਵੱਡੇ ਵੱਡੇ IT ਸੈੱਲ ਬਣਾ ਕੇ ਇਹਨਾਂ ਨੇ ਬਿਠਾਏ ਹੋਏ ਆ, ਬਟ ਆਲਸੋ ਐਟ ਦ ਸੇਮ ਟਾਈਮ ਜਦੋਂ ਅਸੀਂ ਗਵਰਨਮੈਂਟਸ ਦੇ ਨਾਲ ਡੀਲਿੰਗ ਦੀ ਗੱਲ ਕਰਦੇ ਹਾਂ, ਬਾਹਰਲੀਆਂ ਸਰਕਾਰਾਂ ਦੇ ਨਾਲ, ਅਮਰੀਕਾ, ਕੈਨੇਡਾ ਜਾਂ UK, ਵੱਡੇ ਵੱਡੇ ਜਿਹੜੇ ਕੰਟਰੀਜ਼ ਨੇ, ਉਹਨਾਂ ਤੱਕ ਵੀ ਜਿਹੜੀ ਇਨਫੋਰਮੇਸ਼ਨ ਪਹੁੰਚਾਈ ਜਾਂਦੀ ਹੈ, ਡੋਜ਼ੀਅਰ ਦਿੱਤੇ ਜਾਂਦੇ ਨੇ ਜਾਂ ਉਹਨਾਂ ਨੂੰ ਜਿਹੜੀਆਂ ਫਾਈਲਾਂ ਦਿੱਤੀਆਂ ਜਾਂਦੀਆਂ ਨੇ, ਉਹਨਾਂ ਦੇ ਵਿੱਚ ਵੀ ਇਸ ਕਿਸਮ ਦਾ ਹੀ ਜਿਹੜਾ ਨੈਰੇਟਿਵ ਹੈ ਉਹ ਨੈਰੇਟਿਵ ਦੇ ਨਾਲ ਉਹ ਭਰੀਆਂ ਹੁੰਦੀਆਂ ਨੇ ਜਾਂ ਉੱਦਾਂ ਦੀਆਂ ਖਬਰਾਂ ਦੇ ਨਾਲ ਭਰੀਆਂ ਹੁੰਦੀਆਂ ਨੇ। ਹੁਣ ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਿਆਂ ਜਾਂ ਛੋਟਾ ਜਿਹਾ ਇੱਕ ਡਿਸਕਸ ਕਰਦੇ ਹਾਂ ਇੱਥੇ ਸ਼ੋਅ ਦੀ ਅਸੀਂ ਸਮਾਪਤੀ ਕਰਾਂਗੇ। ਹੁਣ ਬੀਤੀ ਕੱਲ੍ਹ UK ਦੀ ਦ ਗਾਰਡੀਅਨ ਅਖਬਾਰ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਜਿਹੜੀ ਹੈ ਉਹ ਛਾਪੀ ਹੈ ਅਵਤਾਰ ਸਿੰਘ ਖੰਡਾ ਦੀ ਅਸੈਸੀਨੇਸ਼ਨ ਦੇ ਮੁਤਲਕ। ਉਹਦੇ ਵਿੱਚ ਇੱਕ ਅਹਿਮ ਨੁਕਤਾ, ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ, ਮੈਂ ਇੱਕ ਨੁਕਤਾ ਦੇਖਦਾ ਕਿ ਉਸ ਟਾਈਮ ਦੇ ਉੱਤੇ ਜਦੋਂ ਅਵਤਾਰ ਸਿੰਘ ਖੰਡੇ ਦੀ ਮੌਤ ਹੁੰਦੀ ਹੈ, ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਆ, ਉਸ ਮੌਕੇ ਦੇ ਉੱਤੇ ਜਿਹੜੀਆਂ ਉੱਥੇ ਦੀਆਂ ਲੋਕਲ ਅਥਾਰਟੀਜ਼ ਨੇ, ਪੁਲਿਸ ਡਿਪਾਰਟਮੈਂਟ ਆ, ਉਹ ਇਹ ਕਹਿੰਦੇ ਆ ਕਿ ਅਸੀਂ ਫੁੱਲ ਫਲੈਜਡ ਪ੍ਰੋਪਰ ਇਨਵੈਸਟੀਗੇਸ਼ਨ ਕਰ ਲਈ ਹੈ ਤੇ ਸਾਨੂੰ ਇਹਦੇ ਵਿੱਚ ਕੋਈ ਵੀ ਫਾਊਲ ਪਲੇ ਨਹੀਂ ਨਜ਼ਰ ਆਇਆ। ਇਹ ਉਹਨਾਂ ਦੀ ਔਨ ਰੈਕਰਡ ਸਟੇਟਮੈਂਟ ਆ। ਹੁਣ ਇਸ ਸਾਰੇ ਟਾਈਮ ਪੀਰੀਅਡ ਤੋਂ ਬਾਅਦ ਜਦੋਂ ਦ ਗਾਰਡੀਅਨ ਨੇ ਸਟੋਰੀ ਕੀਤੀ ਹੈ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਥੱਲੇ, ਤੇ ਉਹਨਾਂ ਨੇ ਦੁਬਾਰਾ ਉਹਨਾਂ ਅਦਾਰਿਆਂ ਤੱਕ ਜਾਂ ਪੁਲਿਸ ਡਿਪਾਰਟਮੈਂਟ ਤੱਕ ਪਹੁੰਚ ਕੀਤੀ ਹੈ ਕਿ ਇਸ ਕਿਸਮ ਦੀਆਂ ਖਬਰਾਂ ਆਈਆਂ ਨੇ। ਹੁਣ ਸਾਨੂੰ ਇਹ ਨਜ਼ਰ ਆ ਰਿਹਾ ਕਿ UK ਨੇ ਵੀ ਜਿਹੜਾ ਰॉ ਡੈਸਕ ਦੇ ਉੱਤੇ ਬੰਦਾ ਸੀ ਭਾਰਤੀ ਇੰਟੈਲੀਜੈਂਸ ਦਾ, ਉਹਨੂੰ ਕੱਢ ਦਿੱਤਾ ਸੀ ਉਸ ਸਮੇਂ ਦੇ ਵਿੱਚ। ਵੀ ਫਿਰ ਕਿਉਂ ਕੱਢਿਆ ਸੀ? ਉਹ ਜਵਾਬ ਲੱਭ ਰਹੇ ਹੈ ਵੀ ਕਿਉਂ UK ਨੇ ਰਿਟੈਲੀਏਟ ਕੀਤਾ ਜਾਂ ਇੰਡੀਅਨ ਡਿਪਲੋਮੈਟ ਨੂੰ, ਇੰਟੈਲੀਜੈਂਸ ਦੇ ਬੰਦੇ ਨੂੰ ਉੱਥੋਂ ਕੱਢ ਕੇ ਐਕਸਪੈਲ ਕਰਕੇ ਉਹਨੂੰ ਪਰਸੋਨਾ ਨੌਨ ਗ੍ਰੈਟਾ ਡਿਕਲੇਅਰ ਕੀਤਾ। ਇਹੀ ਗੱਲ ਅਮਰੀਕਾ ਤੇ ਕੈਨੇਡਾ ਦੇ ਵਿੱਚ ਨਜ਼ਰ ਆਈ ਹੈ। ਸੋ ਉਹਨਾਂ ਨੇ ਸਟੋਰੀ ਬਿਲਡ ਕਰਦਿਆਂ ਇਸ ਨੈਰੇਟਿਵ ਦੇ ਨਾਲ ਜਦੋਂ ਦੁਬਾਰਾ ਉਹਨਾਂ ਨੂੰ ਸਵਾਲ ਪੁੱਛਿਆ ਤੇ ਉਹਨਾਂ ਦਾ ਮਤਲਬ ਜਵਾਬ ਜਿਹੜਾ ਆ ਉਹ ਉਹਨਾਂ ਨੇ ਤੋੜ ਮਰੋੜ ਕੇ ਵਿੰਗ ਵਲ ਜੇ ਪਾ ਕੇ ਉਹ ਕਰ ਦਿੱਤਾ। ਸੋ ਮਤਲਬ ਉਹ ਉਸ ਗੱਲ ਤੋਂ ਵੀ ਮੁੱਕਰ ਗਏ ਜਿਹੜੀ ਉਹਨਾਂ ਨੇ ਪਹਿਲਾਂ ਔਨ ਰੈਕਰਡ ਕਹੀ ਸੀ ਕਿ ਅਸੀਂ ਇਨਵੈਸਟੀਗੇਸ਼ਨ ਕੀਤੀ ਹੈ, ਜਿਹਦੇ ਤੋਂ ਇਹ ਸਿੱਧ ਹੁੰਦਾ ਕਿ ਇਨਵੈਸਟੀਗੇਸ਼ਨ ਨਹੀਂ ਸੀ ਕੀਤੀ। ਸੋ ਬੇਸਿਕਲੀ ਇਹ ਗੱਲ ਕਿਤੇ ਨਾ ਕਿਤੇ ਕਹੀ ਜਾ ਸਕਦੀ ਹੈ ਕਿ ਇੱਥੇ ਦੀਆਂ ਏਜੰਸੀਆਂ ਵੀ ਜਿਹੜੀ ਇੱਕ ਅਧਿਕਾਰਤ ਰੂਪ ਦੇ ਵਿੱਚ ਇੰਡੀਅਨ ਗਵਰਨਮੈਂਟ ਇੱਕ ਨੈਰੇਟਿਵ ਬਿਲਡ ਕਰਦੀ ਹੈ ਜਾਂ ਜਿਹੜੇ ਡੋਜ਼ੀਅਰ ਤੇ ਖਬਰਾਂ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਉਹਦਾ ਇਨਫਲੂਐਂਸ ਕਬੂਲਦੇ ਨੇ ਤੇ ਉਸ ਇਨਫਲੂਐਂਸ ਦੇ ਥੱਲੇ ਉਹ ਸਿੱਖਾਂ ਦੇ ਖਿਲਾਫ ਕਿਤੇ ਨਾ ਕਿਤੇ ਐਕਟ ਵੀ ਕਰਦੇ ਨੇ। ਜੇ ਚਾਹ ਕੇ ਨਹੀਂ ਕਰਦੇ ਤੇ ਅਣਗਹਿਲੀ ਦੇ ਵਿੱਚ ਜਾਂ ਕੇਸ ਨੂੰ ਰਫਾ ਦਫਾ ਕਰਨ ਦੇ ਵਿੱਚ ਜਾਂ ਕਿਤੇ ਨਾ ਕਿਤੇ ਮਤਲਬ ਉਹ ਕਮੀ ਰਹਿ ਜਾਂਦੀ ਹੈ ਜਿਹੜੀ ਇਵੈਂਚੁਅਲੀ ਸਾਡੇ ਖਿਲਾਫ ਭੁਗਤਦੀ ਹੈ। ਤੁਹਾਡਾ ਕਮੈਂਟ ਇਹਦੇ ਤੇ ਜੀ? ਬਿਲਕੁਲ ਅਮਰਵੀਰ ਸਿੰਘ ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ ਗਾਰਡੀਅਨ ਦੀ ਜਿਹੜੀ ਨਿਊਜ਼ ਆ ਉਹਨੇ ਇੱਕ ਵਾਰ ਦੁਬਾਰਾ ਫੇਰ, ਕਿਉਂਕਿ ਜਿਸ ਦਿਨ ਤੋਂ ਪੰਨੂ ਦੇ ਉੱਤੇ ਇਸ ਤਰ੍ਹਾਂ ਦੇ ਅਟੈਕ ਦੀ ਖਬਰ ਆਈ ਆ ਉਸ ਤੋਂ ਬਾਅਦ ਜਿਵੇਂ
ਪਾਰਲੀਮੈਂਟ ਦੇ ਵਿੱਚ ਉੱਥੇ ਸਿੱਖ ਜਿਹੜੀ ਸੇਫਟੀ ਆ ਸਿੱਖਾਂ ਦੀ ਉਹਦਾ ਕੰਸਰਨ ਰੇਸ ਕੀਤਾ ਸੀ ਲੇਬਰ ਪਾਰਟੀ ਦੇ ਐਮਪੀ ਨੇ। ਤੇ ਉਸ ਤੋਂ ਬਾਅਦ ਹੁਣੇ ਗਾਰਡੀਅਨ ਦੀ ਨਿਊਜ਼ ਜਿਹੜੀ ਆ ਇਹ ਆਪਣੇ ਆਪ ਦੇ ਵਿੱਚ ਇਹ ਦੱਸ ਰਹੀ ਆ ਕਿ ਮਤਲਬ ਜ਼ਰੂਰ ਜਿਹੜਾ ਅਵਤਾਰ ਸਿੰਘ ਖੰਡਾ ਦਾ ਜਿਹਦੇ ਬਾਰੇ ਇਹ ਗੱਲ ਸਿੱਖਾਂ ਦੇ ਵਿੱਚ ਇਸ ਗੱਲ ਬਾਰੇ ਕੋਈ ਤੋਖਲਾ ਨਹੀਂ ਕਿ ਜਿਵੇਂ ਉਸ ਨੌਜਵਾਨ ਦੀ ਚੰਦ ਪਲਾਂ ਦੇ ਵਿੱਚ ਮੌਤ ਹੋਈ ਆ ਵੀ ਉਹ ਕੋਈ ਨਾ ਕੋਈ ਜਿਹੜੀ ਪੋਇਜ਼ਨ ਆ ਉਹਨੂੰ ਦਿੱਤੀ ਗਈ ਆ ਤੇ ਜਿਹਦੇ ਨਾਲ ਇਹ ਸਾਰਾ ਕੁਝ ਵਾਪਰਿਆ ਆ। ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਸ਼ਾਇਦ ਹੁਣ ਇਹ ਸੰਭਾਵਨਾ ਲੱਗ ਰਹੀ ਹੈ ਇਸ ਗਾਰਡੀਅਨ ਦੀ ਸਟੋਰੀ ਤੋਂ ਬਾਅਦ ਕਿ ਕਿਉਂਕਿ ਪੁਲਿਸ ਜਿਹੜੀ ਆ ਉਹਨੇ ਇਹ ਗੱਲ ਮੰਨ ਲਈ ਆ ਕਿ ਕੋਈ ਵੀ ਜਿਹੜੀ ਥੋਰੋ ਇਨਵੈਸਟੀਗੇਸ਼ਨ ਆ ਉਹ ਨਹੀਂ ਸੀ ਕੀਤੀ, ਕਿ ਡਿਟੇਲਡ ਇਨਵੈਸਟੀਗੇਸ਼ਨ ਨਹੀਂ ਸੀ ਹੋਈ ਵੀ ਐਵੇਂ ਜਿਹੜਾ ਉਹ ਬਿਆਨ ਆਇਆ ਸੀ। ਤੇ ਹੁਣ ਉੱਥੇ ਜਿਹੜਾ ਜੇ ਸਿੱਖ ਵੈਸੇ ਕਾਫੀ ਐਕਟਿਵ ਨੇ ਉੱਥੇ ਇੰਗਲੈਂਡ ਦੇ ਵਿੱਚ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ, ਮੈਨੂੰ ਲੱਗਦਾ ਵੀ ਹੁਣ ਇਸ ਸਟੋਰੀ ਤੋਂ ਬਾਅਦ ਉਹ ਹੋਰ ਜ਼ਿਆਦਾ ਮਤਲਬ ਉਹ ਜ਼ਿੰਮੇਵਾਰੀ ਦੇ ਨਾਲ ਇਸ ਮਾਮਲੇ ਨੂੰ ਉੱਥੋਂ ਦੀ ਪੋਲੀਟਿਕਸ ਦੇ ਵਿੱਚ ਪੋਲੀਟੀਕਲ ਅਫੇਅਰਸ ਦੇ ਵਿੱਚ ਰੇਸ ਕਰਨਗੇ ਤੇ ਸਰਕਾਰ ਨੂੰ ਜ਼ਰੂਰ ਕਟਹਿਰੇ ਦੇ ਵਿੱਚ ਖੜਾ ਕਰਨਗੇ। ਤੇ ਜਿਹੜੀ ਇਨਵੈਸਟੀਗੇਸ਼ਨ ਆ ਜੇ ਓਪਨ ਹੁੰਦੀ ਆ, ਇੱਕ ਥੋੜ੍ਹਾ ਇਨਵੈਸਟੀਗੇਸ਼ਨ ਉਹਦੇ 'ਚ ਹੁੰਦੀ ਆ, ਤਾਂ ਸਿੱਖਾਂ ਨੂੰ ਇਹੀ ਲੱਗਦਾ ਕਿ ਇਹਦੇ ਵਿੱਚ ਵੀ ਜ਼ਰੂਰ ਕੋਈ ਨਾ ਕੋਈ ਜਿਹੜਾ ਕਿਸੇ ਨਾ ਕਿਸੇ ਐਮਬੈਸੀ ਦਾ ਖਾਸ ਤੌਰ ਤੇ ਮਤਲਬ ਵੀ ਜਿਹੜੀ ਇੰਡੀਅਨ ਐਮਬੈਸੀ ਆ ਉਹਦਾ ਕੋਈ ਨਾ ਕੋਈ ਲਿੰਕ ਮਿਲਣ ਦੀ ਸੰਭਾਵਨਾ ਹੈ। ਕਿਉਂਕਿ ਪੂਰੀ ਤਰ੍ਹਾਂ ਦੇ ਨਾਲ ਉਸ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਪਹਿਲਾਂ ਇੱਕ ਪੂਰਾ ਪਲੈਨਡ ਇੱਕ ਕੈਂਪੇਨ ਚਲਾਈ ਗਈ ਸੀ ਇੱਕ ਗਰਾਊਂਡ ਤਿਆਰ ਕਰਨ ਲਈ ਜਿਹਦੇ ਤੇ ਕਿ ਜਿਸ ਗਰਾਊਂਡ ਤੇ ਖੜ ਕੇ ਅਵਤਾਰ ਸਿੰਘ ਦੀ ਜਿਹੜੀ ਆ ਡੈਥ ਜਾਂ ਕੋਈ ਇਸ ਤਰ੍ਹਾਂ ਦਾ ਜਿਹੜਾ ਮਰਡਰ ਆ ਉਹਦਾ ਉਹ ਕੀਤਾ ਜਾ ਸਕੇ। ਤੇ ਇਹੀ ਆ। ਬਾਕੀ ਸਾਡੇ ਕੋਲ ਵੀ ਮਤਲਬ ਇਸ ਟਾਈਮ ਕਿਉਂਕਿ ਰਿਸੋਰਸਿਸ ਲਿਮਟਿਡ ਨੇ, ਅਸੀਂ ਸਿਰਫ ਇੱਕ ਆਪਾਂ ਤਾਂ ਪਰਿਵਾਰ ਦਾ ਹਿੱਸਾ ਆ, ਅਸੀਂ ਸਿੱਖ ਪਰਿਵਾਰ ਦਾ ਹਿੱਸਾ ਆ ਤੇ ਅਸੀਂ ਤਾਂ ਆਪਣੇ ਪਰਿਵਾਰ ਦਾ ਜਿਹੜਾ ਜੀ ਜਦੋਂ ਗਿਆ ਤੇ ਅਸੀਂ ਅਕਿਊਜ਼ ਕਰ ਸਕਦੇ ਹਾਂ ਕਿ ਇਹ ਬੰਦਾ ਅਕਿਊਜ਼ ਆ, ਸਾਨੂੰ ਲੱਗਦਾ ਕਿ ਇਹ ਦੋਸ਼ੀ ਆ। ਤੇ ਪਰ ਜਿਹੜੀ ਇਨਵੈਸਟੀਗੇਸ਼ਨ ਆ ਉੱਥੋਂ ਦੀਆਂ ਏਜੰਸੀਜ਼ ਨੇ ਕਰਨੀ ਆ, ਤਾਂ ਹੋਪਫੁਲੀ ਇਹ ਗਾਰਡੀਅਨ ਦੀ ਨਿਊਜ਼ ਤੋਂ ਬਾਅਦ ਹੁਣ ਉੱਥੇ ਸਿੱਖ ਸਰਗਰਮ ਹੋਣਗੇ, ਇਹਦੀ ਇਨਵੈਸਟੀਗੇਸ਼ਨ ਤੇਜ਼ ਹੋਊਗੀ ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜਾ ਆ ਇਹ ਵੀ ਜਿਹੜੇ ਖੁਲਾਸੇ ਆ ਹੋਣਗੇ ਵੀ ਅਵਤਾਰ ਸਿੰਘ ਦਾ ਜਿਹੜਾ ਮਰਡਰ ਹੋਇਆ। ਕਿਉਂਕਿ ਅਸੀਂ ਵੈਸਟਰਨ ਕੰਟਰੀਜ਼ ਤੋਂ ਇਹ ਆਸ ਰੱਖਦੇ ਹਾਂ ਕਿ ਜਦੋਂ ਜਿਹੜੀ ਵੈਸਟਰਨ ਸਿਵਲਾਈਜੇਸ਼ਨ ਨੇ 1947 ਦੇ ਵਿੱਚ, ਮੈਂ ਆਖਰੀ ਕਮੈਂਟ ਕਰਕੇ ਖਤਮ ਕਰਦਾ ਕਿ 1947 ਦੇ ਵਿੱਚ ਵੈਸਟਰਨ ਡੈਮੋਕ੍ਰੈਟਿਕ ਮਾਡਲ ਦੇ ਉੱਤੇ ਭਰੋਸਾ ਕਰਕੇ ਸਿੱਖਾਂ ਨੇ ਇੰਡੀਆ ਦੇ ਨਾਲ ਇੰਡੀਆ ਦੇ ਵਿੱਚ ਰਹਿਣ ਨੂੰ ਜਿਹੜਾ ਆ ਪ੍ਰਵਾਨ ਕੀਤਾ ਸੀ। ਮਤਲਬ ਇਹ ਸ਼ਬਦ ਬੜੇ ਇੰਪੋਰਟੈਂਟ ਆ ਕਿ ਕਾਹਦੇ ਭਰੋਸੇ ਤੇ, ਇਹ ਨਹੀਂ ਕਿ ਹਿੰਦੂਆਂ ਦੇ ਭਰੋਸੇ ਤੇ ਜਾਂ ਮਤਲਬ ਕਿਸੇ ਹੋਰ ਲੀਡਰਸ਼ਿਪ ਦੇ ਭਰੋਸੇ ਤੇ, ਸਿਰਫ ਵੈਸਟਰਨ ਡੈਮੋਕ੍ਰੈਟਿਕ ਮਾਡਲ ਦੇ ਭਰੋਸੇ ਤੇ। ਪਰ ਇੰਡੀਆ ਦੇ ਵਿੱਚ ਤਾਂ ਉਹ ਹੁਣ ਵੈਸਟ ਦੀਆਂ ਜਿਹੜੀਆਂ ਸਾਰੀਆਂ ਇੱਥੋਂ ਦੇ ਐਨਾਲਿਸਿਸ ਗਰੁੱਪਸ ਨੇ ਉਹ ਕਹਿ ਰਹੇ ਆ ਕਿ ਉੱਥੇ ਕੋਈ ਡੈਮੋਕ੍ਰੇਸੀ ਨਹੀਂ। ਪਰ ਜਿਹੜਾ ਵੈਸਟ ਆ ਖਾਸ ਤੌਰ ਤੇ ਇੰਗਲੈਂਡ, USA, ਮਤਲਬ ਬ੍ਰਿਟਿਸ਼ ਅੰਪਾਇਰ ਦੇ ਜਿਹੜੇ ਮਤਲਬ ਅਸੀਂ ਕਹਿ ਸਕਦੇ ਹਾਂ ਸਿਵਲਾਈਜੇਸ਼ਨ ਦਾ ਪਾਰਟ ਨੇ ਅੱਜ ਮੌਜੂਦਾ ਸਮੇਂ 'ਚ, ਮਤਲਬ ਇਹ ਡੈਮੋਕ੍ਰੇਸੀ ਨੂੰ ਜਦੋਂ ਪ੍ਰਮੋਟ ਕਰਦੇ ਆ ਤਾਂ ਹੁਣ ਇਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਘੱਟੋ ਘੱਟ ਉੱਥੇ ਜਿਹੜੇ ਸਾਡੇ ਬੰਦੇ ਮਰ ਰਹੇ ਆ, ਦੀਪ ਸਿੱਧੂ ਹੋਵੇ, ਸਿੱਧੂ ਮੂਸੇਵਾਲਾ ਹੋਵੇ, ਉਹਦੇ ਮਾਮਲੇ 'ਚ ਜਦੋਂ ਤੱਕ ਸਾਨੂੰ ਪਤਾ ਕਿ ਕਾਤਲ ਤੋਂ ਕਦੇ ਇਨਸਾਫ ਦੀ ਉਮੀਦ ਨਹੀਂ ਲਾਈ ਜਾ ਸਕਦੀ। ਪਰ ਇਹਨਾਂ ਕੰਟਰੀਜ਼ ਦੇ ਵਿੱਚ ਆ ਕੇ ਜੇ ਉਹ ਜਿਹੜੇ ਸਿੱਖ ਇੱਥੋਂ ਸਿਟੀਜ਼ਨ ਬਣ ਗਏ ਜਾਂ ਇੱਥੇ ਰਹਿ ਰਹੇ ਸੀ, ਜਦੋਂ ਉਹਨਾਂ ਦੇ ਵੀ ਕਤਲ ਹੋ ਰਹੇ ਆ, ਜੇ ਉਹਦੇ ਵਿੱਚ ਵੀ ਇਹ ਇਨਸਾਫ ਨਹੀਂ ਦਿੰਦੇ ਜਾਂ ਉਹਦਾ ਸੱਚ ਸਾਹਮਣੇ ਨਹੀਂ ਲਿਆਉਂਦੇ, ਤਾਂ ਫਿਰ ਇਹਨਾਂ ਕੰਟਰੀਜ਼ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੀ ਵਰਲਡ ਆਰਡਰ ਦੀ ਲੜਾਈ ਇਹ ਲੜਨ ਜਾ ਰਹੀਆਂ ਨੇ, ਜਿਹਦੇ ਵਿੱਚ ਡੈਮੋਕ੍ਰੈਟਿਕ ਵੈਲਿਊਜ਼ ਦੇ ਆਧਾਰ ਤੇ ਲੜਨ ਜਾ ਰਹੀਆਂ ਨੇ, ਤਾਂ ਇਹ ਲੜਨ ਤੋਂ ਪਹਿਲਾਂ ਹੀ ਉਹ ਲੜਾਈ ਹਾਰ ਜਾਣਗੀਆਂ। ਤੇ ਇਹ ਜ਼ਰੂਰ ਇੱਥੋਂ ਦੇ ਜਿਹੜੇ ਮਤਲਬ ਥਿੰਕਰਸ ਨੇ ਜਾਂ ਇੱਥੋਂ ਦੀ ਜਿਹੜੀ ਸੁਸਾਇਟੀ ਆ ਉਹਨੂੰ ਇਹ ਗੱਲ, ਪੋਲੀਟੀਕਲ ਸੁਸਾਇਟੀ ਆ ਉਹਨੂੰ ਇਹ ਗੱਲ ਸਮਝਣੀ ਚਾਹੀਦੀ ਆ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਤੇ ਇੱਥੇ ਹੀ ਫਿਰ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਲਈਏ ਸਾਡੇ ਦਰਸ਼ਕਾਂ ਕੋਲੋਂ। ਉਮੀਦ ਕਰਦੇ ਹਾਂ ਵਿਊਅਰਸ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਜ਼ਰੂਰ ਇਹ ਡਿਸਕਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ। ਸੋ ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।